ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਇਹਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਟਾਈਮ ਕਵਰਡ ਕੈਲੀਫੋਰਨੀਆ ਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵੀ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੀ ਜਿਹੜੀਆਂ ਬਖਸ਼ਾਏਗੀ ਭੁੱਲਾਂ ਨਾਲ ਲੱਗਦੇ ਹੱਥ ਗਿਆਨੀ ਗੁਰਬਚਨ ਸਿੰਘ ਨੂੰ ਵੀ ਹੱਕ ਮਾਰ ਲੈਣ, ਮੁਕਤਸਰ ਦੇ ਵਿੱਚ ਹੀ ਆ ਉਹ ਵੀ, ਉਹਨੂੰ ਵੀ ਲਈ ਜਾਣ, ਇਕੱਠੀਆਂ ਬਖਸ਼ਾ ਲੈਣ। ਖੈਰ ਇਹ ਐਲਾਨ ਹੋਇਆ, ਵੈਸੇ ਤੇ ਕੱਲ ਕੋਰ ਕਮੇਟੀ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀਗਾ, ਪਰ ਅੱਜ ਇੱਕਾ-ਦੁੱਕਾ ਮੀਡੀਆ ਅਦਾਰਿਆਂ ਵੱਲੋਂ ਜਦੋਂ ਇਹ ਖਬਰ ਜਿਹੜੀ ਆ ਸ਼ਾਇਆ ਕੀਤੀ ਗਈ ਤੇ ਉਸ ਤੋਂ ਬਾਅਦ ਚਰਚਾ ਨੇ ਜ਼ੋਰ ਫੜਿਆ। ਇਹਨਾਂ ਨੇ ਫਿਰ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਕਿ ਹਾਂ ਭਾਈ ਇਹ ਸਭ ਕੁਛ ਠੀਕ ਆ, ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਵਾਂਗੇ। ਸੋ ਅੱਜ ਗੋਬਿੰਦ ਸਿੰਘ ਲੌਂਗੋਵਾਲ ਜੀ ਨੇ ਵੀ ਕਹਿ ਦਿੱਤਾ, ਕਹਿੰਦੇ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਅਕਾਲੀ ਦਲ ਦਾ ਹੀ ਅੰਗ ਆ, ਇਸ ਅੰਗ ਹੋਣ ਦੇ ਨਾਤੇ ਉਹ ਵੀ ਇਸ ਅਰਦਾਸ ਜਿਹੜੀ ਯਾਨੀ ਪਛਤਾਪ ਦੀ ਅਰਦਾਸ ਆ ਇਹਦੇ ਵਿੱਚ ਸ਼ਮੂਲੀਅਤ ਕਰਨਗੇ। ਤਾਂ ਇਹਦਾ ਮਤਲਬ ਇਹੋ ਆ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਇਹ ਜਾਣਗੇ ਜਾਂ ਨਹੀਂ ਜਾਣਗੇ, ਇਹਦੇ ਬਾਰੇ ਪੱਕਾ ਨਹੀਂ, ਪਰ ਚੇਲੇ ਚਾਟੜੇ ਆ ਜਿਹੜੇ ਉਹ ਜ਼ਰੂਰ ਜਾਣਗੇ। ਤਾਂ ਹੋ ਵੀ ਸਕਦਾ ਕਿ ਜੋ ਸਜ਼ਾ ਦਿੱਤੀ ਜਾਂਦੀ ਹੈ ਧਾਰਮਿਕ ਸਜ਼ਾ, ਉਹ ਸਜ਼ਾ ਐਲਾਨੀ ਜਾਣ ਤੋਂ ਪਹਿਲਾਂ, ਹਾਲਾਂਕਿ ਇੱਕ ਬਹੁਤ ਵੱਡਾ ਸਵਾਲ ਆ ਕਿ ਅਕਾਲੀ ਦਲ ਖੁਦ ਮੰਨ ਰਿਹਾ ਕਿ ਸਾਤੋਂ ਗਲਤੀਆਂ ਹੋਈਆਂ, ਇਹ ਨਹੀਂ ਦੱਸ ਰਿਹਾ ਕਿ ਗਲਤੀਆਂ ਕਿਹੜੀਆਂ ਹੋ ਰਹੀਆਂ, ਜਦਕਿ ਉਹ ਜ਼ਰੂਰ ਦੱਸ ਰਿਹਾ ਕਿ ਗਲਤੀਆਂ ਹੋ ਰਹੀਆਂ। ਪਰ ਅਕਾਲ ਤਖਤ ਦਾ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹ ਜਿਹੜੀ ਆਪ ਮੰਨੀ ਜਾਂਦੀ ਕਮੇਟੀ ਕਿ ਅਸੀਂ ਅਕਾਲੀ ਦਲ ਦਾ ਹੀ ਅੰਗ ਹੈ, ਤਾਂ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਉਹ ਅਕਾਲੀ ਦਲ ਨੂੰ, ਜੇ ਇਹ ਇੱਕ ਨੇ ਇੱਕ ਦੂਜੇ ਦੇ ਪੂਰਕ ਨੇ, ਤਾਂ ਉਹ ਹਾਲੇ ਤੱਕ ਇਹ ਨਹੀਂ ਪੁੱਛ ਸਕਿਆ ਕਿ ਤੁਹਾਡੇ ਤੋਂ ਕਿਹੜੀਆਂ ਗਲਤੀਆਂ ਹੋਈਆਂ, ਕਿਤੇ ਉਹ ਗਲਤੀਆਂ ਤੇ ਨਹੀਂ ਜਿਹਦੇ ਕਰਕੇ ਸਿੱਖ ਕੌਮ ਜਿਹੜੀ ਆ ਉਹ ਹਾਲੇ ਵੀ ਮੋਰਚਿਆਂ ਤੇ ਬੈਠੀ ਆ, ਹਾਲੇ ਵੀ ਸੜਕਾਂ ਤੇ ਪ੍ਰੋਟੈਸਟ ਕਰਦੀ ਆ, ਹਾਲੇ ਵੀ ਨੀਝਾਂ ਨਾਲ ਵਹਿੰਦੀ ਆ ਕਿ ਹੁਣ ਇਨਸਾਫ ਮਿਲੂਗਾ, ਹੁਣ ਇਨਸਾਫ ਮਿਲੂਗਾ। ਕਿ ਗਲਤੀਆਂ ਤੇ ਐਕਸਪਲੇਨ ਕਰੋ ਨਾ ਪਹਿਲਾਂ, ਘੱਟੋ ਘੱਟ ਇਹ ਗਲਤੀਆਂ ਤੇ ਤੁਹਾਡੀਆਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਜਾਣੀਆਂ ਚਾਹੀਦੀਆਂ ਕਿ ਤੁਸੀਂ ਕੀਤੀਆਂ ਕਿਹੜੀਆਂ ਨੇ। ਪਛਤਾਪ ਤੇ ਹੁਣ 10 ਸਾਲ ਜਿਹਨੇ ਰਾਜ ਕੀਤਾ ਉਹਦੇ ਰਾਜ ਦੇ ਵਿੱਚ ਹੋਈਆਂ ਹੀ ਗਲਤੀਆਂ ਹੋਣ, ਤੇ ਜਿੰਨੀਆਂ ਮਰਜ਼ੀ ਗਲਤੀਆਂ ਦੀ ਮਾਫੀ ਮੰਗ ਲਵੇ ਉੱਥੇ ਫਿਰ ਇੱਕ ਤਰ੍ਹਾਂ ਠੇਕਾ ਮਾਰਨ ਵਾਲਾ ਸੌਦਾ ਹੀ ਆ ਕਿ 10 ਸਾਲ ਵਾਲੀਆਂ ਸਿੱਧਾ ਹੀ ਆ ਕਿ ਜਿਹੜੀ ਮਰਜ਼ੀ ਲੇਖੇ ਲਾ ਦਿਓ। ਇਹ ਕਾਫੀ ਗੁੰਝਲਦਾਰ ਮਸਲਾ ਹੈ, ਔਰ ਗੁੰਝਲਦਾਰ ਇਸ ਪੱਖੋਂ ਵੀ ਆ ਕਿ ਕੀ ਇਹ ਮਾਫੀ ਜਿਹੜੀ ਆ ਉਹ ਆਮ ਲੋਕ ਪ੍ਰਵਾਨ ਕਰ ਲੈਣਗੇ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਕਿ ਠੀਕ ਆ, ਹੋਰ ਇਹਨਾਂ ਦੇ ਕੋਲ ਹੁਣ ਕੁਛ ਵੀ ਨਹੀਂ ਬਚਿਆ, ਜੋ ਭੱਥੇ ਚ ਤੀਰ ਸੀਗੇ ਸਾਰੇ ਕੱਢ ਦਿੱਤੇ, ਅਖੀਰਲਾ ਤੀਰ ਹੈ ਜਿਹੜਾ ਉਹ ਚਲਾ ਰਹੇ ਆ ਕਿ ਮਾਫੀ ਮੰਗ ਲਈਏ ਅਸੀਂ, ਹੋਰ ਕੁਛ ਨਹੀਂ ਆ। ਤਾਂ ਘੱਟੋ ਘੱਟ ਚਲੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਗੱਲ ਤੇ ਆਖ ਸਕਦੇ ਕਿ ਚਲੋ ਜੇ ਤੁਸੀਂ ਮੰਨਦੇ ਹੋ ਕਿ ਯਾਰ ਸਾਡੇ ਤੋਂ ਗਲਤੀ ਹੋ ਗਈ ਤੇ ਅਸੀਂ ਮਾਫੀ ਵੀ ਤੇ ਮੰਗੀ ਆ ਨਾ, ਤਾਂ ਉਹ ਚੀਜ਼ ਜਿਹੜੀ ਆ ਉਹ ਲੋਕ ਪ੍ਰਵਾਨ ਕਰਨਗੇ, ਇਹ ਬਹੁਤ ਵੱਡਾ ਸਵਾਲ ਹੈ। ਔਰ ਦੂਜੀ ਚੀਜ਼ ਇਹ ਆ ਕਿ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਕੀ ਜਿਹੜੀਆਂ ਵੱਡੀਆਂ ਗਲਤੀਆਂ ਗਿਣੀਆਂ ਜਾਂਦੀਆਂ, ਬਹਿਬਲ ਗੋਲੀ ਕਾਂਡ, ਬੇਅਦਬੀ ਕਾਂਡ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਖੁੱਲੇ ਰੂਪ ਦੇ ਵਿੱਚ ਸਵੀਕਾਰ ਕਰਨਗੇ, ਜਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਗੋਲ ਕਰਨਗੇ ਗੱਲ ਕਿ ਹਾਂ ਜੀ ਜੋ ਰਾਜ ਭਾਗ ਦੇ ਵਿੱਚ ਗਲਤੀਆਂ ਹੋਈਆਂ ਅਸੀਂ ਉਹਦੀ ਖਿਮਾ ਯਾਚਨਾ ਕਰਾਂਗੇ।
ਜੀ ਮੋਟੀਆਂ ਜਿਹੜੀਆਂ ਬਖਸ਼ਾ ਲੈਣਗੇ, ਬਾਕੀ ਜਿਹੜੀਆਂ ਆ ਉਹ ਕਹਿੰਦੇ ਵੀ ਚਲੋ ਅਗਲੀ ਵਾਰ ਵਾਸਤੇ ਵੀ ਤਾਂ ਕੁਛ ਚਾਹੀਦਾ ਕਿ ਨਹੀਂ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ 'ਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀ ਆ, ਪੂਰਾ ਵੇਰਵਾ ਦੱਸਿਓ ਜੀ ਜਰਾ। ਦੇਖੋ, ਇਹ ਬੜੇ ਚਿਰਾਂ ਤੋਂ ਉਡੀਕੀਆਂ ਜਾ ਰਹੀਆਂ ਸੀਗੀਆਂ, ਕਿਉਂਕਿ ਇਹ ਆਪਾਂ ਨੂੰ ਯਾਦ ਹੀ ਹੋਣਾ ਕਿ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਇਹਨਾਂ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਸੀਗੀਆਂ, ਸ਼ਾਇਦ 16 ਜੁਲਾਈ ਦੀ ਗੱਲ ਆ। ਬਹੁਤ ਲੰਮਾ ਸਮਾਂ ਲੈ ਗਏ। ਆਮ ਤੌਰ ਤੇ ਆਪਣੇ ਜਿਹੜੇ ਗਰਮੀ ਦੇ ਮੌਸਮ ਦੇ ਵਿੱਚ ਹੀ ਪੰਚ ਤੇ ਸਰਪੰਚ ਚੁਣੇ ਜਾਂਦੇ ਆ। ਐਤਕੀ ਗਰਮੀ ਤੋਂ ਸਿੱਧਾ ਪੂਰੀ ਸਰਦੀ ਆ ਗਈ ਹੈ, ਯਾਨੀ ਇੱਕ ਪੂਰੇ ਮੌਸਮ ਦਾ ਫਰਕ ਪੈ ਗਿਆ। ਤਾਂ ਖੈਰ, ਇਹ ਅੱਜ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹਦੇ ਵਿੱਚ 15 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ। ਫਿਰ 19 ਦਸੰਬਰ ਤੱਕ ਨਾਮਜ਼ਦਗੀਆਂ ਜਿਹੜੀਆਂ ਉਹ ਭਰੀਆਂ ਜਾਣਗੀਆਂ। 20 ਦਸੰਬਰ ਤੱਕ ਨਾਮਜ਼ਦਗੀਆਂ ਦੀ ਛਾਂਟੀ ਕੀਤੀ ਜਾਊਗੀ। 21 ਦਸੰਬਰ ਤੱਕ ਨਾਮਜ਼ਦਗੀਆਂ ਦੇ ਕਾਗਜ਼ ਆ ਜਿਹੜੇ ਉਹ ਵਾਪਸ ਲੈ ਲਏ ਜਾਣਗੇ ਤੇ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਨਤੀਜੇ ਉਸੇ ਦਿਨ ਹੀ ਸ਼ਾਇਦ ਆ ਜਾਣਗੇ। ਕਹਿਣ ਦਾ ਮਤਲਬ ਕਿ 31 ਦਸੰਬਰ ਤੋਂ ਪਹਿਲਾਂ ਇਹਨਾਂ ਨੇ ਇਹ ਸਾਰੀ ਜਿਹੜੀ ਚੁਣਾਵੀ ਪ੍ਰਕਿਰਿਆ ਉਹ ਮੁਕੰਮਲ ਕਰ ਲੈਣੀ ਹੈ। ਹਾਲਾਂਕਿ ਅੱਜ ਵੀ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਜਥੇਦਾਰ ਆ, ਯਾਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਇਤਰਾਜ਼ ਜਤਾਇਆ ਕਿ ਜਦੋਂ ਇੱਕ ਸੋਗਮਈ ਮਾਹੌਲ ਹੁੰਦਾ ਸ਼ਹੀਦੀ ਜੋੜ ਮੇਲੇ ਦਾ, ਉਸ ਮੌਕੇ ਤੇ, ਕਿਉਂਕਿ ਇੱਥੇ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਖੱਪ ਪਾਈ ਜਾਂਦੀ ਹੈ, ਕਿ ਉਹ ਚੀਜ਼ ਜਿਹੜੀ ਬਰਾਬਰ ਕਰ ਦੇਣੀ ਉਹ ਠੀਕ ਨਹੀਂ ਹੈ। ਤਾਂ ਹੋਰ ਵੀ ਕੁਛ ਇਤਰਾਜ਼ ਗਏ ਸੀਗੇ। ਉਹਦੇ ਤੇ ਸੁਨੀਲ ਜਾਖੜ ਦੀ ਸਫਾਈ ਹੈ। ਉਹ ਕਹਿੰਦੇ ਆ ਕਿ ਦੇਖੋ ਜੀ, ਇਹ ਇਤਰਾਜ਼ ਜੋ ਵੀ ਸੀਗੇ ਉਹ ਅਸੀਂ ਭੇਜ ਦਿੱਤੇ ਸੀ, ਸੁਝਾਅ ਸਾਰੇ ਅਸੀਂ ਭੇਜ ਦਿੱਤੇ ਸੀਗੇ, ਪਰ ਇਹ ਕਰਨਾ ਜਿਹੜਾ ਉਹ ਇਨ ਦੀ ਐਂਡ ਜਿਹੜਾ ਚੋਣ ਕਮਿਸ਼ਨ ਹੈ, ਸਾਡਾ ਸਟੇਟ ਦਾ ਚੋਣ ਕਮਿਸ਼ਨ, ਉਹਨੇ ਆ। ਤਾਂ ਉਹਨਾਂ ਨੂੰ ਜਿਹੜੀਆਂ ਤਰੀਕਾਂ ਸਹੀ ਲੱਗੀਆਂ, ਵਾਜਬ ਲੱਗੀਆਂ, ਉਹਨਾਂ ਨੇ ਉਹ ਤਰੀਕਾਂ ਜਿਹੜੀਆਂ ਉਹ ਦੇ ਦਿੱਤੀਆਂ। ਤਾਂ ਚੋਣਾਂ ਜਿਹੜੀਆਂ ਹੁਣ 30 ਦਸੰਬਰ ਨੂੰ ਹੋਣਗੀਆਂ। ਖੈਰ, ਦੇਖਦੇ ਆ ਕਿ ਇਸ ਵਾਰੀ ਕੀ ਕੁਛ ਹੁੰਦਾ। ਵੈਸੇ ਤੇ ਉਹੀ ਕੁਛ ਹੋਊਗਾ ਜਿਹੜਾ ਪਿੱਛੇ ਹੁੰਦਾ, ਪਰ ਇਹ ਦੇਖਣਾ ਹੋਏਗਾ ਕਿ ਜਿਹੜਾ ਇਹ ਠੰਡਾ ਮੌਸਮ ਹੈ, ਕਿਉਂਕਿ ਮੈਂ ਤੇ 20-25 ਸਾਲ ਦੇ ਵਿੱਚ ਪਹਿਲੀ ਦਫਾ ਦੇਖਣ ਡਿਆ ਜਦੋਂ ਠੰਡ 'ਚ ਵੋਟਾਂ ਪੈਣ। ਮੈਂ ਤੇ ਜਦੋਂ ਉਦੋਂ ਸੁਰਤ ਸੰਭਲਿਆ, ਉਦੋਂ ਤੋਂ ਪੰਚਾਇਤੀ ਇਲੈਕਸ਼ਨ ਜਿਹੜੀਆਂ ਨੇ ਉਹ ਗਰਮੀ 'ਚ ਹੀ ਵੇਖੀਆਂ। ਐਤਕੀ ਸਰਦੀ 'ਚ ਆ, ਤਾਂ ਕੀ ਲੋਕ ਇਸ ਠੰਡ ਦੇ ਮੌਸਮ ਦੇ ਵਿੱਚ ਥੋੜੇ ਠੰਡੇ ਰਹਿਣਗੇ? ਇਹ ਸਭ ਤੋਂ ਵੱਡਾ ਸਵਾਲ ਆ। ਜਾਂ ਫਿਰ ਉਹ ਉਸੇ ਤਰ੍ਹਾਂ ਹੀ ਲਾਲ ਰੰਗ ਦੇ ਵਿੱਚ ਰੰਗੇ ਰਹਿਣਗੇ? ਇਹ ਬਹੁਤ ਵੱਡਾ ਸਵਾਲ ਆ। ਕੀ ਕੋਈ ਮਾੜੀ ਮੋਟੀ ਸ਼ਰਮ ਲੱਜਾ ਐਤਕੀ ਆਊਗੀ, ਜਾਂ ਫਿਰ ਸਾਰਾ ਕੁਛ ਓਦਾਂ ਹੀ ਦੁਹਰਾਇਆ ਜਾਊਗਾ? ਹਾਂ, ਸਭ ਤੋਂ ਵੱਡਾ ਇੱਕ ਇਹ ਵੀ ਸਵਾਲ ਆ ਕਿ ਧੱਕੇਸ਼ਾਹੀ, ਜਿਹਨੂੰ ਆਪਾਂ ਧੱਕੇਸ਼ਾਹੀ ਕਹਿੰਦੇ, ਕਿ ਜਿਸ ਹੱਥ ਜੋੜ ਕਰ ਵੇਖੇ ਸੋਈ ਗੁਰਬਾਣੀ ਵੀ ਕਹਿੰਦੀ ਹੈ ਨਾ, ਜਿੱਦਾਂ। ਤਾਂ ਜਿਸ ਬੰਦੇ ਦੇ ਹੱਥ ਜੋੜ ਆ, ਕੀ ਉਹ ਜ਼ੋਰ ਵਰਤਣ ਤੋਂ ਬਾਅਦ ਆਊਗਾ? ਵੈਸੇ ਇਹਨਾਂ ਦੇ ਤੇ ਪਹਿਲੇ ਲੀਡਰ ਚੁੱਕੀ ਬੈਠੇ ਸੀਗੇ ਹੱਥਾਂ 'ਚ, ਕਿਆ ਕਰ ਦਿਆਂਗੇ, ਉਹ ਕਰ ਦਿਆਂਗੇ। ਕੀ ਇਹ ਬਾਜ ਆਉਣਗੇ, ਜਾਂ ਇਹ ਵੀ ਉਸੇ ਲੀਹ ਤੇ ਹੀ ਚੱਲਣਗੇ ਜਿਹੜੀ ਲੀਹ ਤੇ ਪਿਛਲੀ ਸਰਕਾਰ ਚੱਲ ਕੇ ਗਈ ਹੈ? ਜੀ ਬਿਲਕੁਲ, ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਇਹ ਆ ਵੀ ਜਿਹੜਾ ਹੁਣ ਸਿਆਸਤ ਜਿਹੜੀ ਆ ਸਰਦੀਆਂ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਆ ਵੀ ਪੂਰੀ ਗਰਮੀ ਲੋਕਾਂ ਨੂੰ ਜਿਹੜੀ ਆਊਗੀ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ ਆ, ਨਵਜੋਤ ਸਿੱਧੂ ਦੀ, ਕਹਿੰਦੇ ਸਿਹਤ ਦੇ ਵਿੱਚ ਸੁਧਾਰ, ਕੱਲ੍ਹ ਸਾਂਭਣਗੇ ਪੰਜਾਬ 'ਚ ਮੋਰਚਾ। ਵੈਸੇ ਮੈਂ ਅੱਗੇ ਇੱਕ ਦਿਨ ਲਿਖਿਆ ਸੀਗਾ, ਮੈਂ ਕਿਹਾ ਕਿ ਨਵਜੋਤ ਸਿੱਧੂ ਲਈ ਇਹ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਹੈ, ਤੇ ਇਹ ਸਮਝ ਲਓ ਕਿ ਸਭ ਤੋਂ ਵੱਡੀ ਸਜ਼ਾ ਕਿ ਡਾਕਟਰ ਨੇ ਆਖਿਆ ਕਿ ਤੂੰ ਬੋਲਣਾ ਨਹੀਂ, ਕਿਉਂਕਿ ਬੋਲਣ ਤੋਂ ਰਹਿ ਨਹੀਂ ਸਕਦਾ। ਇਹ ਬੜੀ ਵੱਡੀ ਸਜ਼ਾ ਹੁੰਦੀ ਹੈ। ਜਿਹੜਾ ਬੰਦਾ ਚੱਤੋ ਪੈਰ ਬੋਲਦਾ ਹੋਵੇ, ਜਿਹਦੀ ਰੋਜੀ ਰੋਟੀ ਵੀ ਬੋਲਣਾ ਹੋਵੇ, ਕਿਉਂਕਿ ਕਮੈਂਟਰੀ ਕੀਤੀ ਆ, ਕਿ ਉਸ ਤੋਂ ਬਾਅਦ ਲਾਸਟ ਸ਼ੋਅ ਦੇ ਵਿੱਚ ਕਰਦਾ ਤਾਂ ਕੁਛ ਹੁੰਦੀ ਸੀ ਨਵਜੋਤ ਸਿੱਧੂ, ਬਸ ਹੱਸਦਾ ਹੀ ਸੀ। ਉਹ ਸਮਾਈਲ ਜਿਹੜੀ ਸੀਗੀ ਨਾ, ਬਸ ਉਹੀ ਉਸ ਸ਼ੋਅ ਦੀ ਜਾਨ ਸੀ। ਤਾਂ ਐਤਕੀ ਜ਼ਿਆਦਾ ਬੋਲਿਆ ਕੁਛ, ਵੈਸੇ ਤੇ ਬੋਲਦਾ ਉਹ ਆਮ ਤੌਰ ਤੇ ਜ਼ਿਆਦਾ ਹੀ ਆ। ਐਤਕੀ ਕਿਉਂਕਿ ਉਹਨੂੰ ਸਟਾਰ ਕੰਪੇਨਰ ਬਣਾਇਆ ਗਿਆ ਕਾਂਗਰਸ ਵੱਲੋਂ, ਤੇ ਕੁਛ ਰਾਜਾਂ ਦੇ ਵਿੱਚ ਰੈਲੀਆਂ ਕੀਤੀਆਂ, ਔਰ ਇੰਨੀਆਂ ਜ਼ਬਰਦਸਤ ਰੈਲੀਆਂ ਕੀਤੀਆਂ, ਤੇ ਮੇਰੇ ਖਿਆਲ ਦੇ ਨਾਲ ਅਖੀਰਲੇ 3 ਦਿਨਾਂ ਦੇ ਵਿੱਚ ਤੇ ਉਹਨੇ 70 ਰੈਲੀਆਂ ਕਰ ਮਾਰੀ। ਇੰਨੀ ਜ਼ਿਆਦਾ ਡਿਮਾਂਡ ਸੀਗੀ। ਤਾਂ ਬੋਲ ਕੇ ਤੁਹਾਨੂੰ ਪਤਾ ਹੈ ਤੇ ਹਿਊਮਨ ਬੋਡੀ ਆ ਨਾ, ਚਾਹੇ ਨਵਜੋਤ ਸਿੱਧੂ ਆ, ਚਾਹੇ ਭਗਵੰਤ ਮਾਨ ਆ, ਉਹ ਸਾਨੂੰ ਬੋਲਦੇ ਚੰਗੇ ਲੱਗਦੇ ਹੋ ਸਕਦੇ ਆ। ਅਕਸਰ ਨੂੰ ਤੇ ਮਨੁੱਖੀ ਸਰੀਰ ਆ ਨਾ, ਇੰਨਾ ਬੋਲਣਾ ਉਹ ਫਿਰ ਉਹਦਾ ਹੈਡ ਬਹਿ ਗਿਆ, ਜਿਵੇਂ ਆਪਾਂ ਕਹਿੰਦੇ ਆ, ਜਿਵੇਂ ਸਟੀਰੀਓ ਦੇ ਹੁੰਦੇ ਆ। ਤਾਂ ਉਹ ਹੁਣ ਜਿਹੜੇ ਇਲਾਜ ਸੀਗਾ ਡਾਕਟਰ ਦੇ ਸ਼ੁਰੂ ਹੋਇਆ, ਦੱਸਦੇ ਆ ਕਿ ਡਾਕਟਰਾਂ ਨੇ ਕਿਹਾ ਕਿ 3 ਤੋਂ 5 ਦਿਨ ਤੁਹਾਨੂੰ ਆਰਾਮ ਕਰਨਾ ਪੈਣਾ, ਕਿਉਂਕਿ ਤੁਹਾਡੀਆਂ ਆਵਾਜ਼ ਗ੍ਰੰਥੀਆਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਨੁਕਸਾਨੀਆਂ ਗਈਆਂ ਕਿ ਜੇ ਤੁਸੀਂ
ਦਵਾਈ ਦੱਪਾ ਨਾ ਕਰਵਾਇਆ ਜਾਂ ਆਰਾਮ ਨਾ ਕੀਤਾ ਤੇ ਫਿਰ ਗੜਬੜ ਹੋ ਜਾਊਗੀ। ਪਰ ਨਵਜੋਤ ਸਿੱਧੂ ਨੇ 2-3 ਦਿਨਾਂ ਬਾਅਦ ਅੱਜ ਟਵੀਟ ਕਰਕੇ ਕਿਹਾ ਕਿ ਉਹ ਬਿਲਕੁਲ ਠੀਕ ਆ। ਨਾਲ ਉਹਨੇ ਲਿਖਿਆ, ਕਹਿੰਦਾ ਕਿ 3 ਦਿਨ ਚੰਗੀ ਤਰ੍ਹਾਂ ਆਰਾਮ ਕੀਤਾ, ਹੁਣ ਮੈਂ ਫਿੱਟ ਤੇ ਬਿਹਤਰ ਮਹਿਸੂਸ ਕਰ ਰਿਹਾ ਤੇ ਚੌਥੀ ਰਾਤ ਵੀ ਆਰਾਮ ਕਰੂੰਗਾ ਤੇ ਫਿਰ ਕੱਲ ਚੰਡੀਗੜ੍ਹ ਵਾਪਸ ਆ ਜਾਊਗਾ। ਇਹਦਾ ਮਤਲਬ ਹੈ ਕਿ ਨਵਜੋਤ ਸਿੱਧੂ ਦੀ ਗੱਡੀ ਫਿਰ ਤਾਰਾਰਾਮ ਪੰਪ ਚੱਲਣ ਲੱਗ ਪਊਗੀ ਕੱਲ ਤੋਂ। ਬਹਰਹਾਲ ਕੁਛ ਲੋਕ ਤਰ੍ਹਾਂ ਦੇ ਕਿਆਫੇ ਲਾਉਂਦੇ ਪਏ ਸੀ। ਇੱਥੋਂ ਤੱਕ ਕੁਛ ਲੋਕਾਂ ਨੇ ਖਦਸ਼ਾ ਜਤਾਉਣਾ ਸ਼ੁਰੂ ਕਰ ਦਿੱਤਾ ਹੈਗਾ ਉਧਰ ਤੁਰਿਆ ਫਿਰਦਾ ਰਾਜਸਥਾਨ ਚ ਕਿਸੇ ਨੇ ਕੁਛ ਦੇ ਹੀ ਨਾ ਦਿੱਤਾ ਹੋਵੇ ਖਾਣੇ ਦੇ ਵਿੱਚ। ਪਰ ਤੁਹਾਨੂੰ ਯਾਦ ਹੋਣਾ ਜਦੋਂ ਭਗਵੰਤ ਮਾਨ ਨੇ ਇਲੈਕਸ਼ਨ ਲੜਿਆ ਸੀ ਸੰਗਰੂਰ ਵਾਲਾ, ਅਖੀਰ ਦੇ ਵਿੱਚ ਬੋਲਦਾ ਇਹਦਾ ਵੀ ਸੰਗ ਵਹਿ ਗਿਆ ਸੀਗਾ ਔਰ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਸੀ ਭਗਵੰਤ ਮਾਨ ਦਾ ਵੀ, ਕਿਉਂਕਿ ਭਗਵੰਤ ਮਾਨ ਨੇ ਵੀ ਇਸੇ ਤਰ੍ਹਾਂ ਹੀ ਧੁਮਾਧਾਰ ਪ੍ਰਚਾਰ ਕੀਤਾ। ਸੋ ਇਹ ਸਰੀਰਕ ਕਈ ਵਾਰ ਸਮੱਸਿਆ ਆ ਜਾਂਦੀ ਹੈ, ਘਬਰਾਉਣ ਦੀ ਜ਼ਰੂਰਤ ਨਹੀਂ। ਨਵਜੋਤ ਸਿੱਧੂ ਤੁਹਾਨੂੰ ਉਸੇ ਤਰ੍ਹਾਂ ਹੀ ਬੋਲਦਾ ਨਜ਼ਰ ਆਊਗਾ ਜਿਵੇਂ ਅੱਗੇ ਟੁਣਕਾ ਕੇ ਸ਼ਬਦ ਕੱਢਦਾ ਹੁੰਦਾ ਸੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਅਸਤੀਫੇ ਮਗਰੋਂ ਜੀਕੇ ਦੀਆਂ ਵਧੀਆਂ ਮੁਸ਼ਕਿਲਾਂ, ਭ੍ਰਿਸ਼ਟਾਚਾਰ ਦੇ ਕੇਸ ਦਾ ਫੈਸਲਾ ਰਾਖਵਾਂ। ਦੇਖੋ ਇਹੀ ਸੀਗਾ, ਆਪਾਂ ਵੈਸੇ ਕਿਆਫੇ ਲਾਉਂਦੇ ਸੀਗੇ ਕੱਲ ਜਦੋਂ ਕਾਰਜਕਾਰੀ ਭੰਗ ਕੀਤੀ ਹੈ ਇਹਨਾਂ ਨੇ। ਕਾਰਜਕਾਰਨੀ ਜਦੋਂ ਭੰਗ ਹੋਈ ਉਸ ਤੋਂ ਬਾਅਦ ਕਿਆਫਿਆਂ ਦਾ ਦੌਰ ਸੀਗਾ ਕਿ ਅਸਲ ਦੇ ਵਿੱਚ ਵਜ੍ਹਾ ਇਹੋ ਹੀ ਇੱਕ ਤੇ ਇਹਨਾਂ ਦੀ ਤਸਲਬਾਜ਼ੀ, ਦੂਸਰਾ ਮਨਜੀਤ ਸਿੰਘ ਜੀਕੇ ਤੇ ਦੋਸ਼। ਔਰ ਆਹੀ ਚੀਜ਼ ਜਿਹੜੀ ਸੀਗੀ ਉਹ ਕੱਲ ਵੀ ਆਪਾਂ ਸ਼ੱਕ ਦੇ ਤੌਰ ਤੇ ਲਈ ਸੀਗੀ ਕਿ ਭਲਕੇ ਸੁਣਵਾਈ ਹੋਣੀ ਆ, ਸ਼ਾਇਦ ਉਸ ਸੁਣਵਾਈ ਤੋਂ ਪਹਿਲਾਂ ਕਾਰਜਕਾਰਨੀ ਜਿਹੜੀ ਭੰਗ ਕੀਤੀ ਗਈ। ਔਰ ਦੱਸਦੇ ਆ ਕਿ ਜਦੋਂ ਕਾਰਜਕਾਰਨੀ ਦੀ ਮੀਟਿੰਗ ਹੋਈ ਉੱਥੇ ਜੀਕੇ ਅੜਿਆ ਵੀ ਬਹੁਤ ਆ। ਜੀਕੇ ਕਹਿੰਦਾ ਕਿ ਮੇਰੇ ਤੇ ਸਿਰਫ ਦੋਸ਼ ਲੱਗੇ ਆ, ਇੱਥੇ ਧਾਰਮਿਕ ਜਾਂ ਰਾਜਸੀ ਮਸਲਿਆਂ 'ਚ FIR ਦਰਜ ਹੋ ਜਾਂਦੀ ਆ, ਲੋਕ ਤਾਂ ਨਹੀਂ ਅਸਤੀਫੇ ਦਿੰਦੇ। ਉਹਦਾ ਸਿੱਧਾ ਹੀ ਇਸ਼ਾਰਾ ਜਿਹੜਾ ਸੀਗਾ ਉਹ ਕਹਿ ਲਈਏ ਬਾਦਲ ਫੈਮਿਲੀ ਜਾਂ ਕੁਛ ਹੋਰ ਲੀਡਰਾਂ ਵੱਲ ਨਹੀਂ ਸੀਗਾ। ਇਹ ਇੱਥੇ ਬਹੁਤ ਲੋਕਾਂ ਨੂੰ ਸਜ਼ਾ ਵੀ ਹੋ ਜਾਂਦੀ ਹੈ, ਕਈ ਦਫਾ ਉਹਨਾਂ ਤੇ FIR ਵੀ ਹੋ ਜਾਂਦੀ ਹੈ ਜੇ ਉਹ ਅਸਤੀਫਾ ਨਹੀਂ ਦਿੰਦੇ ਤੇ ਮੇਰਾ ਅਸਤੀਫਾ ਕਿਉਂ। ਦੱਸਿਆ ਕਿ ਕਾਫੀ ਬਹਿਸ ਵਸਈਆ ਹੋਇਆ, ਇਹ ਆਫ ਦੀ ਰਿਕਾਰਡ ਗੱਲ ਆ। ਪਰ ਹੁਣ ਜਿਹੜੀ ਤਾਜ਼ਾ ਅੱਜ ਸਾਰਾ ਘਟਨਾਕ੍ਰਮ ਵਾਪਰਿਆ ਉਹਦੀ ਜੇ ਆਪਾਂ ਸੂਰਤ ਹਾਲ ਦੇਖੀਏ ਉਹ ਇਹ ਆ ਕਿ ਜਿਹੜੀ ਪਟਿਆਲਾ ਹਾਊਸ ਕੋਰਟ ਹੈ ਜਿਹਦੇ ਵਿੱਚ ਇਹ ਸਾਰਾ ਮੁਕੱਦਮਾ ਗਿਆ ਹੋਇਆ, ਜਿਹਦੇ ਚ ਕੁਛ ਦੋਸ਼ ਆ ਜਿਹੜੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਤੇ ਇਹ ਆ ਕਿ 51 ਲੱਖ ਰੁਪਏ ਦਾ ਕੈਸ਼ ਹੈ ਜਿਹੜਾ ਉਹ ਜਮ੍ਹਾਂ ਨਹੀਂ ਕਰਵਾਇਆ ਗਿਆ। ਇੱਕ ਤੇ ਰੌਲਾ ਉਹ ਸ਼ਗਨਾਂ ਦਾ 51 ਜਿਹੜਾ ਸ਼ਗਨਾਂ ਦਾ ਨਹੀਂ ਕਹਿ ਸਕਦੇ, ਗੁਰੂ ਕੀ ਗੋਲਕ ਦਾ, ਪਰ ਇਹਨਾਂ ਨੇ ਸ਼ਗਨ ਕਿਸੇ ਹੋਰ ਨੂੰ ਪਾਤਾ। ਤਾਂ 82,000 ਕਿਤਾਬਾਂ ਫਰਜ਼ੀ ਕੰਪਨੀ ਦੇ ਇੱਕ ਬਿੱਲ ਤੇ ਬਣਾਈਆਂ ਛਪਾਈਆਂ ਗਈਆਂ। ਜਾਨੀ ਕਹਿਣ ਦਾ ਮਤਲਬ ਹਵਾਈ ਕੰਮ ਕੀਤਾ ਗਿਆ ਕਿ 82,000 ਕਿਤਾਬਾਂ ਛਪਾਈਆਂ, ਉਹ ਬਿੱਲ ਜਿਹੜੇ ਫਰਜ਼ੀ ਨਿਕਲੇ। ਜਿਹੜੀ ਫਰਮ ਦਾ ਜ਼ਿਕਰ ਕੀਤਾ ਗਿਆ ਸੀ ਉਸ ਫਰਮ ਦੇ ਮਾਲਕ ਨੇ ਖੁਦ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਕਿ ਸਾਥੋਂ ਇਹ ਕਿਤਾਬਾਂ ਪ੍ਰਿੰਟ ਹੀ ਨਹੀਂ ਕਰਵਾਈਆਂ ਗਈਆਂ। ਤਾਂ ਇਹ ਕੁਛ ਦੋਸ਼ ਸੀਗੇ। ਤੀਜਾ ਦੋਸ਼ ਇਹ ਬਹੁਤ ਵੱਡਾ, ਵੈਸੇ ਉਹ ਪਤਾ ਨਹੀਂ ਕੋਰਟ ਦੀ ਸੁਣਵਾਈ 'ਚ ਹੈਗਾ ਜਾਂ ਨਹੀਂ, ਕਿ ਇਹਨੇ ਮਨਜੀਤ ਸਿੰਘ ਜੀਕੇ ਨੇ ਆਪਣੀ ਬੇਟੀ ਤੇ ਦਾਮਾਦ ਦੀ ਮਾਲਕੀਅਤ ਵਾਲੀ ਕੰਪਨੀ ਨੂੰ ਸਪੋਰਟ ਕੀਤੀ ਆ, ਉਹਨਾਂ ਤੋਂ ਖਰੀਦਦਾਰੀ ਕੀਤੀ ਹੈ, ਜਦਕਿ ਇੰਡੀਆ ਦੀ ਗੌਰਮੈਂਟ ਨੇ ਉਹ ਕੰਪਨੀ ਬੰਦ ਕਰ ਰੱਖੀ ਸੀ। ਹੁਣ ਉਹ ਮੈਨੂੰ ਪਤਾ ਨਹੀਂ ਹੈ ਕਿ ਸੁਣਵਾਈ ਦਾ ਹਿੱਸਾ ਹੈ ਜਾਂ ਨਹੀਂ। ਤਾਂ ਇਹਦੇ ਤੇ ਹੁਣ ਪਟਿਆਲਾ ਹਾਊਸ ਕੋਰਟ ਦੇ ਵਿੱਚ ਇਹ ਸੁਣਵਾਈ ਜਿਹੜੀ ਚੱਲੀ ਹੈ, ਫੈਸਲਾ ਰਾਖਵਾ ਰੱਖ ਲਿਆ ਗਿਆ ਕਿ ਕੀ ਇਸ ਮਾਮਲੇ ਦੇ ਵਿੱਚ ਮਨਜੀਤ ਸਿੰਘ ਜੀਕੇ ਜਾਂ ਜਿਹੜੇ ਹੋਰ 2-3 ਇਹਦੇ ਸੱਜੇ ਖੱਬੇ ਵਾਲੇ ਬੰਦੇ ਆ, ਕਿ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਾਂ ਨਾ। ਤਾਂ ਇਹਦਾ ਫੈਸਲਾ ਜਿਹੜਾ ਉਹ ਸੋਮਵਾਰ ਹੋ ਜਾਊਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਜੇ ਮੰਨ ਲਓ FIR ਦਰਜ ਹੋ ਜਾਂਦੀ ਆ ਤਾਂ ਜਿਹੜੇ ਟਰਨਾ ਬ੍ਰਦਰਸ ਹੋਣੀ ਅੱਗੇ ਹੀ ਹਾਵੀ ਆ, ਉਹ ਜਦੋਂ ਦਬਾਅ ਪਾਉਣਗੇ ਕਿ ਸਾਰਾ ਜਿਹੜਾ ਇਹ ਪਾਰਟੀ ਦਾ ਤਾਣਾ ਬਣਿਆ ਜਾਂ ਜਿਹੜੀ ਇਹ ਕਮੇਟੀ ਆ ਜਿਹੜੀ ਬਣੀ ਆ, ਇਹ ਸਾਰਾ ਕੁਛ ਹੈ ਉਹ ਜਿਹੜਾ ਉਹ ਭ੍ਰਿਸ਼ਟਾਖੋਰੀ ਦੇ ਵਿੱਚ ਬਹੁਤ ਹੱਦ ਤੱਕ ਲਿਪਤ ਹੋਇਆ ਹੈ, ਤਾਂ ਕਿਉਂ ਨਾ ਇਲੈਕਸ਼ਨ ਜਿਹੜੇ ਦੁਬਾਰਾ ਕਰਵਾਏ। ਤਾਂ ਇਹ ਮੰਗ ਜਿਹੜੀ ਆ ਉਹ ਉੱਠ ਸਕਦੀ ਆ। ਤਾਂ ਹੋ ਸਕਦਾ ਕਿ ਇਹਨਾਂ ਦੀ ਅੰਦਰ ਦੀ ਜਿਹੜੀ ਉਤਲ ਪੁਤਲ ਹੈ ਉਹ ਵੀ ਤੇਜ਼ ਹੋਵੇ। ਪਰਸੋਂ ਦਾ ਦਿਨ ਹੈ ਜਿਹੜਾ ਪਰਸੋਂ 14 ਦਾ ਕਹਿ ਲਈਏ, ਹਾਲੇ ਇੰਡੀਆ ਦੇ ਵਿੱਚ ਤੇ ਸ਼ੁੱਕਰਵਾਰ ਹੈ, ਤਾਂ ਮਨਜੀਤ ਸਿੰਘ ਜੀ ਕੇ ਲਈ ਅਹਿਮ ਰਹੇਗਾ। ਔਰ ਇਹ ਜਿਹੜੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਦੋਸ਼ ਦੇ ਰੂਪ ਦੇ ਵਿੱਚ, ਅੱਜ ਪੁਲਿਸ ਨੇ ਵੀ ਜਾ ਕੇ ਕੋਰਟ ਦੇ ਵਿੱਚ ਇਸ ਚੀਜ਼ ਦੀ ਤਸਦੀਕ ਕੀਤੀ ਆ ਕਿ ਇਹ ਗੜਬੜੀ ਮੁੱਢਲੇ ਤੌਰ ਤੇ ਸਾਹਮਣੇ ਆਉਂਦੀ ਪਈ ਆ। ਤੇ ਜਦੋਂ ਪੁਲਿਸ ਦੀ ਇਹ ਐਕਸ਼ਨ ਰਿਪੋਰਟ ਆ, ਇਸ ਐਕਸ਼ਨ ਰਿਪੋਰਟ ਤੇ ਫਿਰ ਮੈਨੂੰ ਲੱਗਦਾ ਕਿ ਕੋਰਟ ਨੇ ਐਕਸ਼ਨ ਕਰ ਦੇਣਾ। ਤੇ ਜੇ ਕੋਰਟ ਨੇ ਐਕਸ਼ਨ ਕਰ ਦਿੱਤਾ ਫਿਰ ਦੇਖਦੇ ਆ ਕਿ ਪ੍ਰਧਾਨ ਹੈ ਜਿਹੜਾ ਅਕਾਲੀ ਦਲ ਦਾ ਉਹ ਕੀ ਰਿਐਕਸ਼ਨ ਕਰਦਾ, ਫਿਰ ਮਨਜੀਤ ਸਿੰਘ ਜੀ ਕੇ ਦੇ ਨਾਲ ਕੀ ਹੁੰਦਾ।
ਜੀ ਜੀ ਜੀ। ਮਿੰਟੂ ਜੀ, ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜੀ ਵੀ ਜਿਹੜੀਆਂ ਅਸੀਂ ਖਬਰਾਂ ਕਰਕੇ ਬ੍ਰੇਕ ਲਵਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਸੀਂ ਵੀ ਜਿਹੜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਉਹ ਫਿਰ ਤੁਸੀਂ ਸਵਾਲ ਪੁੱਛ ਸਕੋਗੇ। ਸਟੂਡੀਓ ਦੇ ਵਿੱਚ ਕਾਲ ਕਰਕੇ ਨੰਬਰ ਰਹੇਗਾ 408 272 5200। ਜੇ ਫੇਸਬੁੱਕ ਉੱਤੇ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਉੱਥੇ ਵੀ ਪੁੱਛ ਸਕੋਗੇ। ਮਿੰਟੂ ਜੀ, ਅਗਲੀ ਜਿਹੜੀ ਖਬਰ 'ਤੇ ਨਜ਼ਰ ਮਾਰਦੇ, ਕਹਿੰਦੇ ਸੁਖਬਾਲ ਖਹਿਰਾ ਹੋਰਾਂ ਦਾ ਇਨਸਾਫ ਮਾਰਚ ਕੱਲ੍ਹ ਤੋਂ। ਬਿਲਕੁਲ, ਇਹਨਾਂ ਨੇ ਪਹਿਲਾਂ ਹੀ ਐਲਾਨਿਆ ਹੋਇਆ ਸੀਗਾ ਕਿ ਅਸੀਂ 8 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਇਨਸਾਫ ਮਾਰਚ ਕਰਾਂਗੇ। ਤਲਵੰਡੀ ਸਾਬੋ ਤੋਂ ਪਟਿਆਲੇ ਤੱਕ ਇਹਨਾਂ ਨੇ ਜਾਣਾ ਵਾ ਤੇ ਤਕਰੀਬਨ ਦੱਸਦੇ ਆ ਕਿ 100-200 ਪਿੰਡ ਆ ਜਿਹੜਾ ਕਵਰ ਕਰਨਾ ਇਹਨਾਂ ਨੇ ਰਸਤੇ ਦੇ ਵਿੱਚ। ਕੋਈ 300 ਦੱਸਦੇ ਆ, ਪਰ ਬਹੁਤੇ ਪਿੰਡ ਬਰਨਾਲਾ ਸੰਗਰੂਰ ਦੇ ਆ। ਉਤੋਂ ਏਦਾਂ ਲੱਗਦਾ ਕਿ ਬਰਨਾਲਾ ਸੰਗਰੂਰ ਤੇ ਇਸ ਕਰਕੇ ਵੀ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਖਹਿਰਾ ਭਗਵੰਤ ਮਾਨ ਦੀਆਂ ਬੇੜੀਆਂ 'ਚ ਵੱਟਾ ਪਾਉਣ ਆ ਜਾਵੇ। ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਬਹੁਤੇ ਪਿੰਡ ਆ ਜਿਹੜੇ ਇਹਨਾਂ ਦੇ ਰੂਟ ਤੇ ਉਹ ਸੰਗਰੂਰ ਬਰਨਾਲੇ ਵਾਲੇ ਆ। ਖੈਰ, ਇਹਨਾਂ ਨੇ ਇਨਸਾਫ ਮਾਰਚ ਦਾ ਜਿਹੜਾ ਐਲਾਨ ਕੀਤਾ, ਇਹਦੇ ਵਿੱਚ ਸੱਦਾ ਦਿੱਤਾ ਸੀਗਾ ਜਿਹੜੇ ਬ੍ਰਹਮਪੁਰਾ ਹੋ ਰਹੀਆਂ ਉਹ ਤੇ ਠੀਕ ਉਸੇ ਤਰ੍ਹਾਂ ਹੀ ਹੱਥ ਜਿਹਾ ਫੇਰਦੇ ਨਜ਼ਰ ਆਉਂਦੇ ਆ ਜਿਸ ਤਰ੍ਹਾਂ ਇਹਨਾਂ ਨੇ ਫੇਰਿਆ ਸੀਗਾ ਪਰਸੋਂ ਕਿ ਟਕਸਾਲੀਆਂ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ, ਹੱਥੋਂ ਪੁੱਛਿਆ ਵੀ ਨਹੀਂ। ਤਾਂ ਉਹਨਾਂ ਨੇ ਵੀ ਆਪਣੀ ਅਲੈਦਗੀ ਹੈ ਜਿਹੜੀ ਉਹ ਰੱਖ ਦਿੱਤੀ ਹੈ ਕਿ ਅਸੀਂ ਇਸ ਤੋਂ ਅਲੱਗਾ। ਤਾਂ ਇਸ ਮਾਰਚ ਦੇ ਵਿੱਚ ਬੈਂਸ ਬ੍ਰਦਰਸ ਨੇ, ਦੂਸਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਹੈ, ਤੀਸਰੇ ਪਾਸੇ ਸੁਖਪਾਲ ਖਹਿਰਾ ਔਰ ਕੰਵਰ ਸੰਧੂ ਹੈ। ਤਾਂ ਹੁਣ ਇਹ ਦੇਖਣਾ ਦਿਲਚਸਪ ਹੋਊਗਾ ਕਿ ਇਹਨਾਂ ਜਿਹੜੇ ਇਹ ਮਾਰਚ ਕਰ ਰਹੇ ਇਹਨਾਂ ਲੀਡਰਾਂ ਨੂੰ ਕਿੰਨਾ ਕੁ ਵਧੀਆ ਰਿਸਪੌਂਸ ਦਿੰਦੀ ਹੈ ਜਨਤਾ। ਕਿਉਂਕਿ ਜੇ ਅਸੀਂ ਦੇਖੀਏ ਜਿਹੜੀ ਇਹਨਾਂ ਨੇ ਤਿਆਰੀ ਕੀਤੀ ਆ, ਉੱਦਾਂ ਤੇ ਵੇਖੋ ਜੇ ਬਰਗਾੜੀ ਦੇ ਵਿੱਚ ਇਕੱਠ ਹੋਇਆ, ਹਾਲਾਂਕਿ ਉਹ ਪਹਿਲਾਂ ਵੀ ਮੰਨਿਆ ਜਾ ਰਿਹਾ ਸੀਗਾ ਕਿ ਉਹ ਗੁਰੂ ਪ੍ਰਤੀ ਜੋ ਆਸਥਾ, ਉਸ ਆਸਥਾ ਦੇ ਚਲਦਿਆਂ ਇਕੱਠ ਹੋਇਆ। ਨਾ ਸੁਖਪਾਲ ਖਹਿਰੇ ਦੇ ਵੱਸ ਦੀ ਗੱਲ ਆ ਉਹਦਾ ਇਕੱਠ ਕਰਨਾ, ਨਾ ਧਿਆਨ ਸਿੰਘ ਮੰਡ ਹੋਰਾਂ ਦੇ ਵੱਸ ਦੀ ਗੱਲ ਆ। ਤਾਂ ਉਹ ਇਕੱਠ ਜਿਹੜਾ ਸੀ ਉਹ ਗੁਰੂ ਨੂੰ ਸਮਰਪਿਤ ਸੰਗਤ ਦਾ ਇਕੱਠ ਸੀਗਾ। ਤਾਂ ਐਤਕੀ ਉਹ ਗੱਲ ਜਿਹੜੀ ਆ ਉਹ ਸਿੱਧ ਹੁੰਦੀ ਇੱਥੇ ਦਿਖਾਈ ਦਿੰਦੀ ਆ, ਕਿਉਂਕਿ ਜਦੋਂ ਇਹਨਾਂ ਨੇ ਤਿਆਰੀ ਵਾਲੇ ਪ੍ਰੋਗਰਾਮ ਉਲੀਕੇ ਜਦੋਂ ਪਿੰਡਾਂ ਦੇ ਵਿੱਚ ਗਏ ਤਾਂ ਵੈਸਾ ਹੁੰਗਾਰਾ ਵੇਖਣ ਨੂੰ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਇਕੱਠ ਇਹਨਾਂ ਨੇ ਕੀਤਾ ਸੀ ਬਰਗਾੜੀ ਦੇ ਵਿੱਚ। ਤਾਂ ਜਿਸ ਮਿਆਰ ਤੇ ਇਹਨਾਂ ਦੇ ਉਹ ਪ੍ਰੋਗਰਾਮ ਜਾਣੇ ਚਾਹੀਦੇ ਸੀ, ਜੇ ਛੋਟੇ ਛੋਟੇ ਜਿੱਦਾਂ ਨੁੱਕੜ ਮੀਟਿੰਗਾਂ ਵਾਲੇ ਪ੍ਰੋਗਰਾਮ ਸੀਗੇ, ਤਾਂ ਉਸ ਮਿਆਰ ਤੇ ਉਹ ਨਹੀਂ ਪਹੁੰਚੇ। ਦਾ ਮਤਲਬ ਇਹ ਆ ਕਿ ਵੈਸਾ ਰਿਸਪੌਂਸ ਨਹੀਂ ਹੈ। ਜੇ ਮੰਨ ਕੇ ਚੱਲਣ ਕਿ ਜੈਸਾ ਸ਼ੁਰੂ ਦੇ ਵਿੱਚ ਰਿਸਪੌਂਸ ਮਿਲਿਆ ਸੀ ਜਾਂ ਬਰਗਾੜੀ ਵਰਗਾ ਇਕੱਠ ਹੋਇਆ ਸੀ ਕਿ ਵੈਸਾ ਰਿਸਪੌਂਸ ਲੈ ਲੈਣਗੇ ਤਾਂ ਗਾਂਹ ਚੱਲ ਕੇ ਇਸ ਚੀਜ਼ ਨੂੰ ਵਧਾ ਲੈਣ ਤਾਂ ਵੱਖਰੀ ਗੱਲ ਹੈ। ਬਹਰਹਾਲ ਇਹਨਾਂ ਨੇ ਇੱਕ ਚੀਜ਼ ਅੱਜ ਇਸ਼ਾਰਿਆਂ 'ਚ ਕਹੀ ਆ ਕਿ ਜਦੋਂ ਅਸੀਂ 16 ਦਸੰਬਰ ਨੂੰ ਪਹੁੰਚਾਂਗੇ ਪਟਿਆਲੇ ਦੇ ਵਿੱਚ ਤੇ ਉੱਥੇ ਇੱਕ ਵੱਡਾ ਐਲਾਨ ਕਰਾਂਗੇ। ਤਾਂ ਵੱਡੇ ਐਲਾਨ ਤੋਂ ਮਤਲਬ ਇਹੀ ਹੈ ਸ਼ਾਇਦ ਕਿ ਇਹ ਪਾਰਟੀ ਦਾ ਉੱਥੇ ਐਲਾਨ ਕਰ ਸਕੇ। ਵੇਖਦੇ ਹੁਣ ਕਿ ਇਹ ਐਲਾਨ ਵਾਕਈ ਉਸ ਦਿਨ ਕੀਤਾ ਜਾਂਦਾ ਜਾਂ ਢਿੱਲਾ ਜਿਹਾ ਰਿਸਪੌਂਸ ਵੇਖ ਕੇ ਫਿਰ ਕਹਿੰਦੇ ਕਿ ਨਹੀਂ ਹਾਲੇ ਵਿਚਾਰ ਕਰਾਂਗੇ। ਜੀ ਬਿਲਕੁਲ। ਤੇ ਮਿੰਟੂ ਜੀ, ਨਾਲ ਹੀ ਜਿਹੜਾ ਅਕਾਲੀ ਦਲ ਨਵਾਂ ਬਣਨ ਨੂੰ ਫਿਰਦਾ ਆ, ਉਹ ਇਹਨਾਂ ਦੇ ਨਾਲ ਕਿੱਥੇ ਤੱਕ ਹੈ ਕੋਈ ਜੋੜ ਤੋੜ ਦੀ ਸੰਭਾਵਨਾ? ਦੇਖੋ, ਜੋੜ ਤੋੜ ਤੇ ਬਾਅਦ ਦੀ ਗੱਲ ਆ, ਹਾਲੇ ਇਕੱਠੇ ਹੁੰਦੇ ਦਿਖਾਈ ਨਹੀਂ ਦਿੰਦੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਕਹਿੰਦੇ ਆ ਕਿ ਇਹ ਹਮ ਖਿਆਲੀਆਂ ਨੂੰ ਨਾਲ ਲੈ ਕੇ ਨਹੀਂ ਤੁਰੇ। ਮਤਲਬ ਕਿ ਜਦੋਂ ਇਹਨਾਂ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਤੇ ਸੁਖਪਾਲ ਖਹਿਰਾ ਕਹਿੰਦਾ ਕਿ ਸਾਨੂੰ ਨਾਲੇ ਇੱਕ ਪਾਸੇ ਤੇ ਹਮ ਖਿਆਲੀ ਦੱਸਦੇ ਆ, ਦੂਸਰੇ ਪਾਸੇ ਸਾਨੂੰ ਇਗਨੋਰ ਕਰਦੇ ਆ। ਤਾਂ ਇੱਕ ਲਾਂਭਾ ਸੀ, ਰੋਸਾ ਸੀ, ਸ਼ਿਕਵਾ ਸੀਗਾ। ਤਾਂ ਦੂਸਰੇ ਪਾਸੇ ਅੱਜ ਉਹਨਾਂ ਨੇ ਵੀ ਕਹਿ ਲਈਏ ਕਿ ਸਿੱਧੇ ਢੰਗ ਨਾਲ ਇਹਨਾਂ ਨੂੰ ਜਵਾਬ ਦਿੱਤਾ। ਇਨਸਾਫ ਮਾਰਚ ਹੈ ਜਿਹੜਾ ਉਹਦੇ ਵਿੱਚ ਤੁਰਨ ਤੋਂ ਉਹਨਾਂ ਨੇ ਵੀ ਇਨਕਾਰ ਕੀਤਾ। ਤੀਜੀ ਚੀਜ਼ ਜਿਹੜੀ ਇੱਕ ਹੋਰ ਵੇਖਣ ਨੂੰ ਅੱਜ ਮਿਲੀ ਆ ਉਹ ਇਹ ਆ ਕਿ ਅੰਦਰ ਖਾਤੇ ਦੀ ਖਬਰ ਆ ਕਿ ਅੱਜ ਇੱਕ ਬਹੁਤ ਬਿਰਧ ਆਗੂ ਨੂੰ ਇਹ ਜਿਹੜੇ ਬਾਗੀ ਹੋਏ ਫਿਰਦੇ ਆ ਤਾਂ ਇਹਨਾਂ ਨੂੰ ਫੋਨ ਕੀਤਾ ਪ੍ਰਕਾਸ਼ ਸਿੰਘ ਬਾਦਲ ਤੇ ਗੱਲਬਾਤ ਹੋਈ ਆ। ਇਹ ਫਰੀਦਕੋਟ ਦੇ ਵਿੱਚ ਆਏ ਸੀਗੇ ਕਿਉਂਕਿ ਮਸ਼ਕਾਂ ਕਰਦੇ ਪਏ ਨਵੀਂ ਪਾਰਟੀ ਵਾਸਤੇ। ਤਾਂ ਅੰਦਰੋਂ ਸੂਤਰੇ ਦੱਸਦੇ ਆ ਕਿ ਗੱਲਬਾਤ ਹੋਈ ਹੈ ਟੈਲੀਫੋਨ ਤੇ ਜਿਹੜਾ ਇਹਨਾਂ ਚੋਂ ਸਭ ਤੋਂ ਬਿਰਧ ਆ ਉਸ ਬੰਦੇ ਨੇ ਪੋਜ਼ਿਟਿਵ ਰਿਸਪੌਂਸ ਦਿੱਤਾ ਕਿ ਮਤਲਬ ਬੈਕ ਗੇਅਰ ਵੀ ਲੱਗ ਸਕਦਾ। ਔਰ ਤੁਹਾਨੂੰ ਯਾਦ ਹੋਣਾ ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀਗੀ ਕਿ ਸਵਾਰੀਆਂ ਇਸ ਬੱਸ 'ਚ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰ ਲੈਣ, ਚੰਗੀ ਤਰ੍ਹਾਂ ਆਪਣਾ ਦੇਖ ਲੈਣ ਕਿ ਕੋਈ ਪਤਾ ਨਹੀਂ ਇਹ ਬੱਸ ਬੈਕ ਗੇਅਰ ਵੀ ਮਾਰ ਜਾਵੇ। ਇਹ ਹੁੰਦਾ ਆ, ਰਾਜਨੀਤੀ ਦੇ ਵਿੱਚ ਹੁੰਦਾ ਆ। ਤੇ ਅੱਜ ਵੀ ਜਦੋਂ ਇਹ ਖਬਰ ਨਿਕਲੀ ਉਸ ਤੋਂ ਬਾਅਦ ਫਿਰ ਚਰਚਾ ਚੱਲ ਪਿਆ ਕਿ ਕਿਤੇ ਬੈਕ ਗੇਅਰ ਹੈ ਜਿਹੜਾ ਉਹ ਵੱਜਣ ਵਾਲਾ ਤੇ ਨਹੀਂ। ਇਹ ਵੀ ਇੱਕ ਸੰਭਾਵਨਾ ਨਾ, ਕਿਉਂਕਿ ਅਕਾਲ ਤਖਤ ਤੇ ਮਾਫੀ ਮੰਗਣ ਪ੍ਰੋਗਰਾਮ, ਫਿਰ ਅਚਾਨਕ
ਆ ਟੈਲੀਫੋਨ ਵਾਲੀ ਗੱਲ ਜਿੱਦਾਂ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਨਿਕਲ ਕੇ ਆ ਗਈ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਵੀ ਸੰਭਾਵਨਾ ਜਿਹੜੀਆਂ ਉਹ ਉਪਜਾਉਂਦੀ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਮਸਲੇ ਆ ਜਿਹੜੇ ਇਹਨਾਂ ਦੇ ਅੰਦਰੂਨੀ ਮਸਲੇ ਸੌਟ ਆਊਟ ਹੋ ਜਾਣ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਜਦੇਵ ਸਿੰਘ ਖਾਲਸਾ ਦੇ ਬਿਆਨ SIT ਨੇ ਦਰਜ ਕੀਤੇ। ਦੇਖੋ, ਰਾਜਦੇਵ ਸਿੰਘ ਖਾਲਸਾ ਸੀਗਾ ਜਿਹੜਾ, ਇਹ ਸਾਬਕਾ ਮੈਂਬਰ ਪਾਰਲੀਮੈਂਟ ਵੀ ਆ, ਇਹ ਵਕੀਲ ਵੀ ਆ ਔਰ ਬੁਲਾਰਾ ਵੀ ਆ, ਵਿੱਚੋਂ RSS 'ਚ ਵੀ ਚਲੇ ਗਿਆ ਸੀਗਾ, ਫਿਰ ਇਹਦਾ ਬੈਕ ਗੇਅਰ ਲੱਗ ਗਿਆ, ਗੇਅਰ ਇਹ ਲਾਉਂਦਾ ਰਹਿੰਦਾ ਕਦੇ ਗਾਹ ਨੂੰ ਕਦੇ ਪਿਛਾਂ ਨੂੰ। ਤਾਂ ਇਹ ਉਹ ਸ਼ਖਸ ਆ ਜਿਹਨੇ 2015 ਸਭ ਤੋਂ ਪਹਿਲਾਂ ਇਸ ਮੀਟਿੰਗ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹੀਏ ਖੁਲਾਸਾ ਕੀਤਾ ਸੀ ਔਰ ਇਤਫਾਕਨ ਸਭ ਤੋਂ ਪਹਿਲੀ ਇੰਟਰਵਿਊ ਮੈਂ ਕੀਤੀ ਸੀ ਉਸ ਸਮੇਂ ਰਾਜਦੇਵ ਸਿੰਘ ਖਾਲਸਾ ਦੇ ਨਾਲ। ਤਾਂ ਰਾਜਦੇਵ ਸਿੰਘ ਖਾਲਸਾ ਨੇ ਉਸ ਤੋਂ ਲੈ ਕੇ ਹੁਣ ਤੱਕ ਆਪਣਾ ਸਟੈਂਡ ਉਹੀ ਰੱਖਿਆ। ਇਹ ਨਹੀਂ ਹੈ ਗਿਆਨੀ ਗੁਰਮੁਖ ਸਿੰਘ ਹੋਰਾਂ ਵਾਂਗੂ, ਹਿੰਮਤ ਸਿੰਘ ਹੋਰਾਂ ਵਾਂਗੂ ਜਾਂ ਉਹ ਜਿਹੜੇ ਜਲਾਲ ਸਾਹਿਬ ਆਏ ਸੀ ਕਦੇ ਇੱਧਰ ਕਦੇ ਉੱਧਰ, ਏਦਾਂ ਨਹੀਂ। ਇਹਦੇ ਸਟੈਂਡ ਜਿਹੜਾ ਉਹ ਹਮੇਸ਼ਾ ਇੱਕੋ ਹੀ ਰੱਖਿਆ ਕਿ ਮੀਟਿੰਗ ਹੋਈ ਹੈ ਤੇ ਮੈਂ ਸਮਾਂ ਆਏ ਤੇ ਸਬੂਤ ਵੀ ਪੇਸ਼ ਕਰ ਸਕਦਾ। ਅੱਜ ਜਿਹੜੀ SIT ਆ ਉਹ ਇਹਦੇ ਗ੍ਰਹਿ ਵਿਖੇ ਗਈ ਆ। ਹੁਣ ਬਾਅਦ ਦੇ ਵਿੱਚ ਜਦੋਂ ਪੱਤਰਕਾਰਾਂ ਨੂੰ ਬਰੀਫ ਕੀਤਾ ਇਹਨੇ, ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਮੇਰੇ ਕੋਲ ਜੋ ਵੀ ਸਬੂਤ ਸੀਗੇ ਮੈਂ ਉਹਨਾਂ ਨੂੰ ਦੇ ਦਿੱਤੇ ਆ ਔਰ ਮੈਂ ਅੱਜ ਵੀ ਇਸ ਗੱਲ ਤੇ ਅਟਲ ਆ ਕਿ ਅਕਸ਼ੇ ਕੁਮਾਰ ਦੀ ਰਿਹਾਇਸ਼ ਤੇ ਮੀਟਿੰਗ ਹੋਈ ਔਰ ਗਿਆਨੀ ਗੁਰਮੁਖ ਸਿੰਘ ਨੂੰ ਬਾਅਦ ਦੇ ਵਿੱਚ ਬੁਲਾਇਆ ਗਿਆ। ਇਹ ਇੱਕ ਦਿਲਚਸਪ ਤੱਥ ਆ। ਮੇਰੀ ਇੰਟਰਵਿਊ 'ਚ ਵੀ ਇਹਨਾਂ ਨੇ ਇਹੋ ਗੱਲ ਕਹੀ ਸੀਗੀ ਕਿ ਗਿਆਨੀ ਗੁਰਮੁਖ ਸਿੰਘ ਨੂੰ ਫੋਨ ਕਰਕੇ ਉੱਥੇ ਬੁਲਾਇਆ ਗਿਆ ਤੇ ਫਿਰ ਸਾਰੀ ਸਕ੍ਰਿਪਟ ਜਿਹੜੀ ਆ ਉਹ ਤਿਆਰ ਹੁੰਦੀ ਆ। ਤਾਂ ਇਹਨਾਂ ਨੇ ਵੀ ਅੱਜ ਇਹੋ ਗੱਲ ਕਹੀ ਕਿ ਗਿਆਨੀ ਗੁਰਮੁਖ ਸਿੰਘ ਨੂੰ ਬੁਲਾਇਆ ਗਿਆ। ਤਾਂ ਹੁਣ ਗਿਆਨੀ ਗੁਰਮੁਖ ਸਿੰਘ ਫਿਰ ਅਹਿਮ ਕਿਰਦਾਰ ਬਣ ਜਾਂਦਾ ਹੈ ਇਸ ਸਾਰੀ ਲੜੀ ਦੇ ਵਿੱਚ। ਸਮਝ ਤੋਂ ਪਰੇ ਦੀ ਗੱਲ ਹੈ ਕਿ SIT ਸਾਰਿਆਂ ਨੂੰ ਵਾਰੋ-ਵਾਰੀ ਬੁਲਾ ਰਹੀ ਹੈ ਜਾਂ ਸਾਰਿਆਂ ਕੋਈ ਜਾ ਕੇ ਸਟੇਟਮੈਂਟ ਦਰਜ ਕਰ ਰਹੀ ਹੈ, ਤਾਂ ਗਿਆਨੀ ਗੁਰਮੁਖ ਸਿੰਘ ਨੂੰ ਪਾਸੇ ਕਿਉਂ ਰੱਖਿਆ ਜਾ ਰਿਹਾ? ਇਹ ਬਹੁਤ ਵੱਡਾ ਸਵਾਲ ਹੈ ਕਿ ਅੱਜ ਰਾਜਦੇਵ ਸਿੰਘ ਖਾਲਸਾ, ਹਾਲਾਂਕਿ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਹੜੇ-ਕਿਹੜੇ ਸਬੂਤ ਸਨ ਮੇਰੇ ਕੋਲ, ਪਰ ਇਹ ਗੱਲ ਸਾਫ਼ ਤੌਰ ਤੇ ਆਖੀ ਕਿ ਗਿਆਨੀ ਗੁਰਮੁਖ ਸਿੰਘ ਸੀਗਾ ਜਿਹੜਾ ਉਹ ਇੱਥੋਂ ਗਿਆ, ਉਹਨੂੰ ਬੁਲਾਇਆ ਗਿਆ। ਤਾਂ ਗਿਆਨੀ ਗੁਰਮੁਖ ਸਿੰਘ ਜਦੋਂ ਅਹਿਮ ਕੜੀ ਬਣਦਾ ਤੇ ਜੇ ਇਸ ਤਰ੍ਹਾਂ ਦੇ ਐਵੀਡੈਂਸ ਜਿੱਦਾਂ ਦਾਅਵਾ ਕੀਤਾ ਜਾ ਰਿਹਾ ਰਾਜਦੇਵ ਸਿੰਘ ਖਾਲਸਾ ਵੱਲੋਂ, ਇਹ ਏਦਾਂ ਦੇ ਐਵੀਡੈਂਸ ਹੈਗੇ ਆ ਤੇ ਗਿਆਨੀ ਗੁਰਮੁਖ ਸਿੰਘ ਨੂੰ ਫਿਰ ਕਿਹੜੀ ਖੁਸ਼ੀ ਦੇ ਵਿੱਚ ਬਾਹਰ ਰੱਖਣਾ? ਉਹਨੂੰ ਵੀ ਬੁਲਾਇਆ ਜਾਵੇ ਔਰ ਨਾਲੇ ਘੱਟੋ ਘੱਟ ਸੰਗਤਾਂ ਵੇਖ ਤੇ ਲੈਣ ਕਿ ਗਿਆਨੀ ਜੀ ਅੱਜ ਕੱਲ੍ਹ ਲੱਗਦੇ ਕਿਸ ਤਰ੍ਹਾਂ ਦੇ ਆ, ਕਿਉਂਕਿ 6 ਮਹੀਨੇ ਹੋ ਗਏ ਆ ਉਹਨਾਂ ਨੂੰ ਵੇਖਿਆ ਨਹੀਂ ਕਿਸੇ ਨੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਅਸ਼ਲੀਲ ਫੋਟੋ ਭੇਜਣ ਦੇ ਦੋਸ਼ ਵਿੱਚ ਜਿਹੜਾ ਗਾਇਕ ਮੀਕਾ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਰਿਹਾ ਹੈ। ਦੇਖੋ, ਮੇਰੇ ਖਿਆਲ ਦੇ ਨਾਲ ਉਹ ਲੋਕ ਗਲਤ ਹੈ ਜਿਹੜੇ ਕਹਿੰਦੇ ਆ ਕਿ ਵੱਧਦੀ ਉਮਰ ਨਾਲ ਬੰਦਾ ਸਿਆਣਾ ਹੁੰਦਾ। ਇਹ ਇੱਕ ਦੋ ਬੰਦੇ ਇੰਡਸਟਰੀ ਦੇ ਵਿੱਚ ਜਿੱਦਾਂ ਰਾਖੀ ਸਾਵੰਤ ਜਾਂ ਮੀਕਾ ਸਿੰਘ, ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਉਵੇਂ ਵੀ ਬੇਵਕੂਫੀਆਂ ਜ਼ਿਆਦੀਆਂ ਕਰਦੇ ਆ। ਤੇ ਵੈਸੇ ਰਾਖੀ ਸਾਵੰਤ ਤੇ ਮੀਕਾ ਸਿੰਘ ਦਾ ਜਿਹੜਾ ਉਹ ਇੱਕ ਕਾਂਡ ਵੀ ਬੜਾ ਮਸ਼ਹੂਰ ਸੀ। ਖੈਰ ਉਹਨੂੰ ਛੱਡ ਕੇ ਅੱਗੇ ਗੱਲ ਕਰੀਏ ਕਿ UAE ਦੇ ਵਿੱਚ ਇਹ ਗਿਆ ਸੀਗਾ, ਯੂਨਾਈਟਿਡ ਅਰਬ ਐਮੀਰੇਟ ਦੇ ਵਿੱਚ, ਤਾਂ ਉੱਥੇ ਇਹਨੇ ਕੋਈ 17 ਸਾਲ ਦੀ ਮਾਡਲ ਸੀਗੀ, ਉਹਨੂੰ ਅਸ਼ਲੀਲ ਫੋਟੋ ਭੇਜੀ ਆ। ਰਿਪੋਰਟਾਂ ਇਹ ਕਹਿ ਰਹੀਆਂ। ਤਾਂ ਉਹਨੇ ਸ਼ਿਕਾਇਤ ਕੀਤੀ, ਫਿਰ ਇਹਦੀ ਗ੍ਰਿਫਤਾਰੀ ਹੋ ਗਈ। ਪਰ ਉੱਥੇ UAE ਦੇ ਵਿੱਚ ਜਿਹੜੇ ਰਾਜਦੂਤ ਸੀਗੇ ਨਵਦੀਪ ਸਿੰਘ ਸੂਰੀ, ਉਹਨਾਂ ਨੇ ਦੱਸਿਆ ਕਿ ਦੂਤਾਵਾਸ ਨੇ ਖੁਦ ਦਖਲਅੰਦਾਜ਼ੀ ਕੀਤੀ ਇਸ ਮਾਮਲੇ ਦੇ ਵਿੱਚ, ਕਿਉਂਕਿ ਸਿੰਗਰ ਆ ਔਰ ਫਿਰ ਵੀ ਭਾਰਤੀ ਆ। ਤਾਂ ਉਹਨਾਂ ਨੇ ਇੱਕ ਵਾਰੀ ਇਹਦੀ ਰਿਹਾਈ ਕਰਵਾ ਦਿੱਤੀ ਆ। ਬਾਅਦ ਦੇ ਵਿੱਚ ਸੂਰੀ ਸਾਹਿਬ ਨੇ ਇਹ ਗੱਲ ਆਖੀ ਆ ਕਿ ਬਾਅਦ 'ਚ ਇਹਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਮੀਕਾ ਨੂੰ ਦੁਬਈ 'ਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ, ਪਰੰਤੂ ਪੁਲਿਸ ਉਹਨੂੰ ਆਬੂ ਧਾਬੀ ਲੈ ਕੇ ਗਈ, ਕਿਉਂਕਿ ਜੋ ਸ਼ਿਕਾਇਤ ਕਰਤਾ ਉਹ ਜਿਹੜੀ ਕੁੜੀ ਆ ਉਹ ਆਬੂ ਧਾਬੀ 'ਚ ਰਹਿੰਦੀ, ਉਹਦੇ ਕੋਲ ਵੀਜ਼ਾ ਆਬੂ ਧਾਬੀ ਦਾ ਸੀਗਾ। ਸੋ ਮੀਕਾ ਸਿੰਘ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ, ਕਿਉਂਕਿ ਰਿਹਾਈ ਬੇਸ਼ੱਕ ਹੋ ਗਈ ਆ ਪਰ ਇਹ ਸਥਾਈ ਤੌਰ ਤੇ ਨਹੀਂ ਹੋਈ, ਪੱਕੇ ਤੌਰ ਤੇ ਨਹੀਂ ਹੋਈ। ਹਾਲੇ ਵੀ ਉਹਨੂੰ ਅਦਾਲਤ 'ਚ ਪੇਸ਼ ਹੋਣਾ ਪਊਗਾ। ਤੇ ਜਿਹੜੇ ਮਾਹਰ ਨੇ ਉਧਰਲੇ ਮੁਲਕਾਂ ਦੇ, ਉਹ ਦੱਸਦੇ ਆ ਕਿ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਇਹ ਕੋਈ ਛੋਟਾ ਜੁਰਮ ਨਹੀਂ ਹੈ। ਇਹ ਜੁਰਮ ਜਿਹੜਾ ਉਹ ਕਾਫੀ ਗੰਭੀਰ ਸਮਝਿਆ ਜਾਂਦਾ। ਜਿੱਦਾਂ ਆਪਣੇ ਤੇ ਇੱਧਰ ਚਲੋ ਹੋ ਜਾਂਦਾ, ਇੱਥੇ ਤੇ ਸਾਡੇ ਇੱਕ ਮੰਤਰੀ ਨੇ ਵੀ ਭੇਜ ਕੇ ਮੈਸੇਜ ਕਹਿਤਾ ਸੀਗਾ ਜੀ ਉਹ ਗਲਤੀ ਨਾਲ ਹੋ ਗਿਆ, ਇੱਥੇ ਤੇ ਆਈ ਗਈ ਹੋ ਜਾਂਦੀ ਗੱਲ। ਪਰ ਉੱਥੇ ਦੱਸਦੇ ਆ ਕਿ ਜੇ ਉੱਥੇ ਦੀ ਅਦਾਲਤ ਇਸ ਗੰਭੀਰ ਅਪਰਾਧ ਨੂੰ ਉਸੇ ਸ਼੍ਰੇਣੀ 'ਚ ਲੈ ਕੇ ਚੱਲਦੀ ਆ ਤਾਂ ਫਿਰ ਮੀਕਾ ਸਿੰਘ ਦੀ ਮੁਸ਼ਕਲ ਬਹੁਤ ਜ਼ਿਆਦਾ ਵੱਧ ਸਕਦੀ। ਤਾਂ ਫਿਰ ਅੱਗੇ ਸੀਪ ਵੀ ਲੱਗ ਸਕਦੀ ਹੈ, ਤੁਹਾਨੂੰ ਪਤਾ ਬੇਗਾਨਾ ਮੁਲਕ ਆ। ਤਾਂ ਫਿਰ ਇਹਨੂੰ ਅਕਲ ਵੀ ਸ਼ਾਇਦ ਆ ਜਾਊਗੀ, ਕਿਉਂਕਿ ਮੈਂ ਜਿਵੇਂ ਕਿਹਾ ਕਿ ਅਕਲ ਜਿਹੜੀ ਆ ਉਹ ਕਈ ਵਾਰ ਉਮਰ ਦੇ ਜਿਹੜੇ ਸਾਲ ਬੀਤਦੇ, ਉਮਰ ਦਰਾਜ ਹੁੰਦੇ ਅਕਲ ਨਹੀਂ ਆਉਂਦੀ, ਠੋਕਰ ਖਾ ਕੇ
ਸਹੀ ਗੱਲ ਜੀ। ਅਤੇ ਮਿੰਟੂ ਜੀ ਇੱਥੇ ਇੱਕ ਹੁਣ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਜਿਹੜੇ ਆਉਂਦੇ ਹਾਂ। ਅਤੇ ਸਰੋਤਿਓ, ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਮਿੰਟੂ ਜੀ ਨੂੰ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272 5200 4082725200 ਦੇ ਉੱਤੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580, 248-228-4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916-956 3094, 9169563094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916-525-5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805।
ਪੰਜਾਬ ਵਿੱਚ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਸ਼ਾਮ 84 ਦੇ ਵਿੱਚ 30 ਮਰਲੇ ਵਿੱਚ ਬਣੀ ਬਹੁਤ ਵੱਡੀ ਹਵੇਲੀ ਵਿਕਾਊ ਹੈ। ਨਾਲ ਹੀ ਪਿੰਡ ਰਾਪੁਰ ਵਿੱਚ ਡੂੰਘੇ ਬੋਰ ਵਾਲੀ ਜਿੱਥੇ ਟਿਊਬਵੈਲ ਲੱਗਾ ਹੈ 8 ਏਕੜ ਜ਼ਮੀਨ ਵਿਕਾਊ ਹੈ ਅਤੇ ਨਾਲ ਹੀ ਪਿੰਡ ਮਸਾਣੀਆਂ ਤਹਿਸੀਲ ਆਦਮਪੁਰ ਦੇ ਵਿੱਚ 9 ਏਕੜ ਜ਼ਮੀਨ ਵਿਕਾਊ ਹੈ। ਕੋਈ ਵੀ ਸੱਜਣ ਜੋ ਇਹਨਾਂ ਪ੍ਰਾਪਰਟੀਆਂ ਨੂੰ ਖਰੀਦਣ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦਾ ਹੈ। USA ਵਿੱਚ 559 417 67 75 559 417 6775 ਜਾਂ ਪੰਜਾਬ ਵਿੱਚ 99 150 75 108 99150 75108। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਸਾਰਿਆਂ ਨੂੰ ਬੇਨਤੀ ਆ ਆਪਣੇ ਸਵਾਲ ਨੂੰ ਥੋੜ੍ਹੇ ਸਮੇਂ ਦੇ ਵਿੱਚ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਜੋ ਵੱਧ ਤੋਂ ਵੱਧ ਸਰੋਤਿਆਂ ਦੇ ਆਪਾਂ ਸਵਾਲ ਆ ਜਿਹੜੇ ਆ ਉਹ ਲੈ ਸਕੀਏ। ਆਪਣੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸੁਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਗਰਸਰੀਆ ਜੀ, ਮੇਰਾ ਤਾਂ ਸਵਾਲ ਇਹ ਆ ਵੀ ਜਿਹੜੇ ਬਰਗਾੜੀ ਬੈਠੇ ਆ ਹੁਣ ਸਾਨੂੰ ਬੇਵਕੂਫ ਤਾਂ ਨਹੀਂ ਬਣਾ ਰਹੇ ਵੀ ਅੰਦਰੋਂ ਗਲਤੀ ਨਹੀਂ ਕੋਈ ਗੱਲਬਾਤ ਕਰ ਲਿਓ ਵੀ ਇਹਨਾਂ ਨਾਲ ਸਾਨੂੰ ਤਾਂ ਗੁਰੂ ਦੇ ਇਲਾਵਾ ਕੋਈ ਚੀਜ਼ ਪਿਆਰੀ ਨਹੀਂ ਹੈ ਤੇ ਸਾਨੂੰ ਬੇਵਕੂਫ ਬਣਾ ਦੇਣ ਜਾਂ ਪੈਸੇ ਲੈ ਕੇ ਬਹਿ ਜਾਣ ਜਾਂ ਅੰਦਰੋਂ ਗਲਤੀ ਗੱਲਬਾਤ ਕਰਨ ਬਾਦਮਾਂ ਦੇ ਨਾਲ ਵੀ ਅਸੀਂ ਤੁਹਾਡੇ ਆਹ ਕੇਸ ਮਾਫ ਕਰਾਂਗੇ ਤੁਸੀਂ ਸਾਡੇ ਆਹ ਕਰ ਦਿਓ ਵੀ ਸਾਨੂੰ ਸਾਡੀਆਂ ਅੱਖਾਂ 'ਚ ਮਿੱਟੀ ਘੱਟਾ ਨਹੀਂ ਪਾ ਰਹੇ ਇੱਦਾਂ ਕੋਈ ਕਰਨ ਦੇ ਬਾਅਦ। ਥੈਂਕ ਯੂ ਜੀ। ਇਹਨਾਂ ਨੇ ਕਿਹਾ ਵੀ ਅੰਦਰ ਹੋਣੇ ਚਾਹੀਦੇ ਨੇ, ਕੁਛ ਵੀ ਨਹੀਂ ਹੋਇਆ। ਇਹ ਰਲੇ ਮਿਲ ਗਏ ਆ ਇਹੋ ਮੇਰੇ ਹਿਸਾਬ ਨਾਲ। ਸਾਨੂੰ ਬਹੁਤ ਗੁੱਸਾ ਇਸ ਗੱਲ ਤੇ। ਥੈਂਕ ਯੂ ਸੁਰਜੀਤ ਜੀ। ਬੈਠਾਂਗੇ ਜੀ ਹਾਂ ਦੇਖੋ ਤੁਸੀਂ ਪਰਸੋਂ ਤੱਕ ਵੇਟ ਕਰੋ। ਐਤਵਾਰ ਇਹਨਾਂ ਨੇ ਟਾਈਮ ਲਿਆ, ਟਾਈਮ ਦੱਸਿਆ, ਹਾਲੇ ਫੈਸਲਾ ਕਰਦੇ ਵੀ ਆ ਜਾਂ ਨਹੀਂ ਕਰਦੇ ਇਹਦੇ ਚ ਦੇਖੋ ਨਾ। ਹਾਲੇ ਉਹਨਾਂ ਨੇ ਕਿਹਾ ਕਿ ਸੰਗਤ ਦਾ ਜੋ ਵੀ ਹੋਏਗਾ ਰਾਏ ਮਸ਼ਵਰਾ ਉਸ ਤੋਂ ਬਾਅਦ ਕੋਈ ਅਸੀਂ ਆਪਣਾ ਡਿਸੀਜਨ ਬਣਾਵਾਂਗੇ। ਤੇ ਮੇਰੇ ਖਿਆਲ ਦੇ ਨਾਲ ਪਹਿਲਾਂ ਸਾਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ। ਔਰ ਦੂਜੀ ਚੀਜ਼ ਇਹ ਆ ਕਿ ਸਰਕਾਰ ਵੱਲੋਂ ਬਿਆਨ ਆ ਰਹੇ ਆ। ਫਿਰ ਤੀਜੀ ਗੱਲ ਪੰਚਾਇਤੀ ਇਲੈਕਸ਼ਨ ਤੋਂ ਐਨ ਪਹਿਲਾਂ ਸਾਰੀਆਂ ਚੀਜ਼ਾਂ ਤੇ ਡਾਊਟਫੁਲ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਰਦਾਰ ਸਾਹਿਬ। ਪਰ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਠੀਕ ਰਹੇਗਾ ਕਿ ਕੀ ਇਸ ਮੋਰਚੇ ਨੂੰ ਇਹ ਪੱਕਿਆਂ ਚੁੱਕਦੇ ਆ ਜਾਂ ਫਿਰ ਇਹ ਅੱਗੇ ਤੋੜਦੇ ਆ। ਸਭ ਤੋਂ ਪਹਿਲੀ ਚੀਜ਼ ਤੇ ਵੇਖਣ ਵਾਲੀ ਹੋਏਗੀ। ਫਿਰ ਦੂਜੇ ਜਿਹੜੇ ਡਾਊਟ ਆ ਤੁਹਾਡੇ ਉਹ ਅੱਗੇ ਚੱਲ ਸਕਦੇ, ਉਹ ਅੱਗੇ ਸਵਾਲ ਬਣ ਸਕਦੇ ਆ। ਪਰ ਵੱਡਾ ਸਵਾਲ ਇਹ ਆ ਕਿ ਜੇ ਸਭ ਕੁਝ ਕਾਂਗਰਸ ਸਰਕਾਰ ਨੇ ਕਰਨਾ ਸੀ ਜਾਂ ਫਿਰ ਹੁਣ ਉੱਤੋਂ ਜਿਹੜੀ ਸਾਡੀ ਵੱਡੀ ਸਰਕਾਰ ਹੈ, ਸਟੇਟ ਦੀ ਸਰਕਾਰ ਆ, ਜੋ ਸਟੇਟ ਚਲਾ ਰਹੀ ਆ, ਜਾਂ ਤਾਂ ਉਹਨਾਂ ਨੇ ਦਬਾਅ ਪਾਇਆ ਤੇ ਜਾਂ ਫਿਰ ਇੱਥੋਂ ਦੀ ਜਿਹੜੀ ਇਹ ਸੂਬਾ ਸਰਕਾਰ ਆ ਇਹ ਬੇਵਕੂਫ ਬਣਾ ਰਹੀ ਹੈ। ਬਰਗਾੜੀ ਵਾਲੇ ਉਹਨਾਂ ਦੇ ਨਾਲ ਰਲੇ, ਕਿਉਂਕਿ ਜੇ ਮੰਗਾ ਸਰਕਾਰ ਐਸ ਨਹੀਂ ਸੀ ਮੰਨਣੀਆਂ ਤਾਂ ਫਿਰ ਇਹਨਾਂ ਨੇ ਇੰਨਾ ਵਗਵਾ ਕਿਉਂ ਲਿਆ? ਇਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇਹਨਾਂ ਦਾ ਮੰਤਰੀ ਤੇ ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਬਰਗਾੜੀ ਦੇ ਵਿੱਚ ਆ ਕੇ ਬੈਠਾ ਸੀਗਾ, ਤਾਂ ਉਦੋਂ ਕਿਉਂ ਨਹੀਂ ਮੰਗਾ ਮੰਨੀਆਂ? ਤਾਂ ਕੀ ਯਕਦਮ, ਕਿਉਂਕਿ ਵੱਡੀ ਮੰਗ ਕੀ ਆ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਆ ਜਾਂ ਬਾਈਬਲ ਗੋਲੀਕਾਂਡ ਦੇ ਦੋਸ਼ੀ ਆ ਫੜੇ ਜਾਣ, ਅੰਦਰ ਸੁੱਟੇ ਜਾਣ, ਤਾਂ ਕੀ ਪੁਲਿਸ ਵਾਲੇ ਨੂੰ ਅੰਦਰ ਸੁੱਟ ਦੇਣਗੇ? ਤੇ ਕਿਉਂਕਿ ਉਹ ਤੇ ਹਾਈ ਕੋਰਟ 'ਚ ਪਹੁੰਚੇ, ਹਾਈ ਕੋਰਟ ਨੇ ਸਟੇ ਕੀਤੀਆਂ ਉਹਨਾਂ ਦੀਆਂ ਗ੍ਰਿਫਤਾਰੀਆਂ। ਇਹ ਕਿੱਦਾਂ ਹੋ ਜੂ? ਇਹ ਮੰਗ ਮੰਨੀ ਨਹੀਂ ਜਾ ਸਕਦੀ। ਦੂਜੀ ਚੀਜ਼ ਇਹ ਆ ਕਿ ਇਹ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਅਸਲ ਮਸਲਾ ਉਹ ਕੇਂਦਰ ਸਰਕਾਰ ਦੇ ਕੋਲ ਆ। ਕਿਉਂਕਿ ਬਹੁਤੇ ਬੰਦੀ ਸਿੱਖ ਜਿਨ੍ਹਾਂ ਦੀ ਸਜ਼ਾ ਜਿਹੜੀ ਸੀਗੀ ਉਸ ਤੋਂ ਵੱਧ ਜੋ ਭੁਗਤੀ ਆ ਉਹ ਬਾਹਰਲੀਆਂ ਜੇਲ੍ਹਾਂ 'ਚ ਨੇ। ਜੇ ਪੰਜਾਬੀਆਂ ਜੇਲ੍ਹਾਂ 'ਚ ਹੁੰਦੇ ਤਾਂ ਬਹੁਤ ਸਾਰੇ ਰਿਹਾ ਕਰ ਦਿੱਤੇ ਜਾਂਦੇ, ਪੰਜਾਬ ਸਰਕਾਰ ਕੋਲ ਤਿਆਰ ਹੁੰਦੇ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀਆਂ, ਵਿਚਾਰਨ ਵਾਲੀਆਂ। ਤੁਹਾਡੇ ਜਿਹੜੇ ਇਹ ਸ਼ੱਕ ਸੁਭੇ ਆ ਉਹ ਜਾਇਜ਼ ਨੇ, ਤੁਹਾਡੇ ਜਜ਼ਬਾਤ ਆਪਦੀ ਥਾਂ ਤੇ, ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਸਾਨੂੰ ਮੁਲਤਵੀ ਰੱਖਣੀਆਂ ਚਾਹੀਦੀਆਂ ਉਦੋਂ ਤੱਕ ਜਦੋਂ ਤੱਕ ਇਹ ਆਖਰੀ ਡਿਸੀਜਨ ਕੋਈ ਬਣਾਉਂਦੇ ਨੇ। ਜੀ ਪਰ ਮਿੰਟੂ ਜੀ ਜਿੱਦਾਂ ਇਹਨਾਂ ਨੇ ਕਿਹਾ ਵੀ ਰਾਏ ਮਸ਼ਵਰਾ ਲੈਣਾ ਲੋਕਾਂ ਦਾ, ਹੁਣ ਉਹ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਤਾਂ ਰੌ ਦੇ ਵਿੱਚ ਨੇ, ਇਹ ਚੀਜ਼ ਨੂੰ ਪਸੰਦ ਨਹੀਂ ਕਰ ਰਹੇ। ਵੀ ਤੁਸੀਂ ਹੁਣ ਤਕਰੀਬਨ 6 ਮਹੀਨੇ ਦਾ ਤੇ ਵਕਫਾ ਹੋ ਗਿਆ ਉਸ ਮੋਰਚੇ ਨੂੰ ਚੱਲਦਿਆਂ ਦਾ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਡਤ ਸਾਹਿਬ ਜੀ ਸਤਿ ਸ੍ਰੀ ਅਕਾਲ।
ਜੀ ਮਿੰਟੂ ਜੀ ਨੇ ਸਤਿ ਜੀ। ਸ਼੍ਰੀ ਅਕਾਲ ਜੀ। ਹਾਂ ਮਿੰਟੂ ਜੀ। ਹੂੰ ਹਾਂਜੀ ਮੇਰਾ ਤਾਂ ਇਹ ਕਹਿਣਾ ਹੈ ਮੈਂ ਛੋਟਾ ਸਵਾਲ ਆ ਕਿ 25 ਦਸੰਬਰ ਅਸੀਂ ਹਰ ਸਾਲ ਮਨਾਉਂਦੇ ਆ ਕਿ ਇਹਦੇ ਬਾਰੇ ਜਿਹੜਾ ਸਾਲ ਕਿਹੜਾ ਆ ਇਹਦੇ ਨਾਲ 25 ਦਸੰਬਰ ਕਿਸ ਹਿਸਾਬ ਦੇ ਨਾਲ 25 ਦਸੰਬਰ ਕ੍ਰਾਈਸਟ ਨੂੰ ਅਸੀਂ ਮਨਾਉਂਦੇ ਆ ਕਿ ਹਰ ਸਾਲ ਅਸੀਂ 25 ਦਸੰਬਰ ਮਨਾਉਂਦੇ ਕ੍ਰਾਈਸਟ ਦਾ ਵੀ ਸਾਲ ਇਹਦਾ ਮਤਲਬ ਸਾਲ ਕਿਹੜਾ ਇਹਦੇ ਨਾਲ ਸਾਲ? ਨਿਰਮਲ ਜੀ ਤੁਸੀਂ ਮਾਸਟਰ ਵੀ ਰਹੇ ਹੋ, ਵੈਸੇ ਸਭ ਨੂੰ ਪਤਾ ਹੈ ਵੀ ਜਿਹੜਾ AD ਤੇ BC ਸੀ, ਸੋ ਜਿੱਦਣ ਉਹਦਾ ਇਹ ਜਨਮ ਸੀਗਾ ਉਸ ਤੋਂ ਬਾਅਦ ਦੇ ਵਿੱਚ ਤਾਂ ਸਾਲ ਜਿਹੜੇ ਉਹਨਾਂ ਨੇ ਸ਼ੁਰੂ ਕੀਤੇ ਆ। ਤੁਸੀਂ ਦੇਖੋ ਵੀ ਇਹਨਾਂ ਦਾ ਜ਼ੋਰ ਦੇਖੋ ਕਿੱਡਾ, ਵੀ ਕੈਲੰਡਰ ਸਾਰੀ ਦੁਨੀਆ ਦੇ ਉੱਤੇ ਇਹਨਾਂ ਨੇ ਥੋਪ ਛੱਡਿਆ ਹੋਇਆ ਹੈ ਆਪਣਾ, ਵੀ ਜਦੋਂ ਇਹਨਾਂ ਦੇ ਜਿਹੜੇ ਜੰਮੇ ਆ ਉਸ ਤੋਂ ਬਾਅਦ ਦੇ ਵਿੱਚ, ਸੋ ਸਾਲ 0 ਉਸ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਜੀ। ਆਪਣੇ ਅਗਲੇ ਕਾਲਰ ਨੇ ਹਰਬੰਸ ਹੁੰਦਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਹਰਬਾਨ ਸਾਰਿਆਂ ਨੂੰ। ਹਾਂਜੀ ਸਤਿ ਸ਼੍ਰੀ ਅਕਾਲ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਗੁਰੂ ਨਾਨਕ ਦੇਵ ਜੀ ਦਾ ਉਹ ਪ੍ਰਕਾਸ਼ ਪੁਰਬ ਮਨਾਉਣ ਲੱਗੇ ਹੈਗੇ ਆ ਜੀ। ਪਰ ਇਹਦੇ ਨਾਲ ਇੱਕ ਗੱਲ ਹੋਰ ਚੰਗੀ ਨਹੀਂ, ਜੇ ਬਾਬਾ ਨਾਨਕ ਜੀ ਦੇ ਆਖੇ ਵੀ ਲੱਗਿਆ ਜਾਵੇ ਤਾਂ ਮੈਨੂੰ ਇੱਕ ਬਾਣੀ ਉਹਨਾਂ ਦੀ ਯਾਦ ਆਉਂਦੀ, ਬਾਬਾ ਨਾਨਕ ਜੀ ਦੀ, ਜੁਗ ਜੁਗ ਸਾਚਾ ਹੈ ਤੀ ਹੋਸੀ, ਕੌਣ ਨਾ ਮੂਆ ਕੌਣ ਨਾ ਮਰਸੀ ਜੀ। ਕੌਣ ਨਾ ਮੂਆ ਕੌਣ ਨਾ ਮਰਸੀ, ਨਾਨਕ ਨੀਚ ਕਹੇ ਬੇਨੰਤੀ, ਦਰ ਦੇਖੋ ਦੇਵਦਾਈ ਹੈ। ਬਿਲਕੁਲ ਜੀ ਮਿੰਟੂ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਜੇ ਬਾਬੇ ਨਾਨਕ ਦੇ ਕਹੀਆਂ ਗੱਲਾਂ ਦੇ ਉੱਤੇ ਸਾਰੇ ਜਾਣੇ ਜਿਹੜੇ ਤੁਰ ਪੈਣ ਤਾਂ। ਜੀ 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 ਬਿਲਕੁਲ ਬਿਲਕੁਲ। ਔਰ ਮੇਰੇ ਖਿਆਲ ਦੇ ਨਾਲ ਤੁਰਨਾ ਵੀ ਚਾਹੀਦਾ। ਘੱਟੋ ਘੱਟ ਇੰਨਾ ਕੋਈ ਤੁਰ ਲਵੇ ਬੰਦਾ ਕਿ ਆਪਣੀ ਜੀਵਨ ਜਾਂਚ ਸਿੱਖ ਜਾਵੇ, ਚੰਗੀ ਜੀਵਨ ਜਾਂਚ ਹੋਵੇ, ਉਸ ਜੀਵਨ ਜਾਂਚ ਦੇ ਨਾਲ ਕਿਸੇ ਹੋਰ ਦਾ ਜੀਵਨ ਹੈ ਜਿਹੜਾ ਉਹ ਪ੍ਰਭਾਵਿਤ ਨਾ ਹੋਵੇ। ਇੰਨਾ ਕੋਈ ਕਰ ਲਈਏ ਤੇ ਬਹੁਤ ਆ, ਕਿਉਂਕਿ ਅਸੀਂ ਤੇ ਦੂਸਰੇ ਦੇ ਜੀਵਨ ਵੀ ਕਈ ਵਾਰ ਨਰਕ ਬਣਾ ਦਿੰਦੇ ਹਾਂ। ਇੰਨੀ ਕੋਈ ਜੀਵਨ ਜਾਂਚ ਸਿੱਖ ਲਈਏ ਮੇਰੇ ਖਿਆਲ ਦੇ ਨਾਲ ਬਹੁਤ ਆ। ਜੀ ਜੀ। ਅਗਲੇ ਕਾਲਰ ਨੇ ਹਰਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਵਿਚਾਰ ਆ ਮੈਂ ਸਾਂਝੀ ਕਰਦਾ ਆਪ ਦੋਨਾਂ ਸਿੰਘਾਂ ਦੇ ਨਾਲ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੂਨ ਇੱਕ ਐਸੀ ਮਾਫੀ ਮੰਗ ਰਹੇ ਨੇ ਕਿ ਆਪ ਹੀ ਇਹ ਗਲਤੀਆਂ ਕਰਕੇ ਤੇ ਬਗੈਰ ਦੱਸੇ ਹੀ ਕੌਮ ਤੋਂ ਇਹ ਮਾਫੀ ਮੰਗ ਰਹੇ ਨੇ। ਇਹਨਾਂ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ? ਤੇ ਜਦ ਤੱਕ ਇਹ ਕਲੰਕਤ ਨਹੀਂ ਹੁੰਦੇ, ਹੈ ਤਾਂ ਕਲੰਕਤ ਪਰਿਵਾਰ ਤੇ ਉਸ ਪਰਿਵਾਰ ਦਾ ਹੈਗਾ ਵੱਡਾ ਪਰਿਵਾਰ ਜਿਹੜਾ ਇਹ ਅਕਾਲੀ ਤੇ ਸ਼੍ਰੋਮਣੀ ਕਮੇਟੀ ਜਿਹਨੂੰ ਅਸੀਂ ਕਹਿੰਦੇ ਸਾਰੇ ਹੀ ਕਲੰਕਤ ਨੇ। ਜਦੋਂ ਇਹ ਆਪਣੀਆਂ ਕੀਤੀਆਂ ਹੋਈਆਂ ਅੰਦਰ ਖਾਤੇ ਜਾਣਦੇ ਕਿ ਸਾਨੂੰ ਇੱਥੇ ਤਾਂ ਲੇਖਾ ਦੇਣਾ ਅਸੀਂ ਜਿਹੜਾ ਉਹ ਛੁਪਾ ਲਾਂਗੇ, ਅੱਗੇ ਨਹੀਂ ਛੁਪਣਾ। ਇਹ ਹੁਣ ਗੁਰੂ ਦੇ ਦਰਬਾਰ ਜਾਣਗੇ ਤਾਂ ਉੱਥੇ ਕਿਵੇਂ ਦੇਣਗੇ? ਇਹਦੇ ਤੇ ਵਿਚਾਰ ਕਰਕੇ ਥੋੜਾ ਜਿਹਾ ਮਿੰਟੂ ਜੀ ਦੱਸੋ। ਜੀ ਧੰਨਵਾਦ ਜੀ। ਕੱਟਿਓ ਨਾ ਜੀ। ਦੇਖੋ ਮੈਨੂੰ ਗਾਂ ਦਾ ਤਾਂ ਪਤਾ ਨਹੀਂ ਹੈ, ਉਹ ਤੇ ਗੱਲਾਂ ਗਾਂ ਦੀਆਂ, ਪਰ ਇੱਥੇ ਹਿਸਾਬ ਕਿਤਾਬ ਤੇ ਹੋ ਗਿਆ। ਜਨਤਾ ਨੇ ਸਭ ਤੋਂ ਵੱਡੀ ਹਾਰ ਦਿੱਤੀ, ਇਤਿਹਾਸਿਕ ਡਿਫੀਟ ਦਿੱਤੀ। ਦੋ ਹਿਸਾਬ ਕਿਤਾਬ ਹੋ ਗਿਆ। ਜੋ ਇਹਨਾਂ ਨੇ ਗਲਤੀਆਂ ਕੀਤੀਆਂ ਸਜ਼ਾ ਤੇ ਉਦੋਂ ਹੀ ਮਿਲ ਗਈ, ਰਾਜ ਪਾਖੂ ਸੀਗਾ। ਉਸ ਤੋਂ ਬਾਅਦ ਲੋਕਾਂ ਦੇ ਮੂਹਰੇ ਹੱਥ ਜੋੜਨੇ ਪਏ, ਵੋਟਾਂ ਤੋਂ ਪਹਿਲਾਂ ਵੀ ਹੱਥ ਜੋੜਨੇ ਪਏ, ਹੁਣ ਤੱਕ ਵੀ ਜੋੜਨੇ ਪੈ ਰਹੇ ਆ। ਉਹ ਤੇ ਹੋ ਗਿਆ। ਬਾਕੀ ਜਿਹੜੀਆਂ ਚੀਜ਼ਾਂ ਦੇਖੋ ਦੇਖਣ ਵਾਲੀਆਂ, ਜਿਵੇਂ ਹੁਣ ਤੁਸੀਂ ਕਿਹਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ, ਤੇ ਨਾਲ ਇਹ ਵੀ ਜੋੜ ਦੋ ਕਿ ਆਪੇ ਹੀ ਅਸੀਂ ਜਥੇਦਾਰ ਬਦਲਾਇਆ, ਆਪੇ ਹੀ ਹੁਣ ਬਦਲ ਕੇ ਜਥੇਦਾਰ ਉਹਦੇ ਕੋਲ ਚਲੇ ਜਾ ਰਹੇ ਆ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿਰ ਉਸੇ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਜੇ ਗਲਤੀ ਕਰਕੇ ਵੀ ਬੰਦਾ ਉਸ ਗਲਤੀ ਤੋਂ ਸਬਕ ਲੈ ਲਵੇ ਤੇ ਮੇਰੇ ਖਿਆਲ ਦੇ ਨਾਲ ਘਾਟੇ ਬੰਦਾ ਸੌਦਾ ਨਹੀਂ ਹੈ। ਘਾਟਾ ਖਾ ਕੇ ਵੀ ਬੰਦਾ ਜੇ ਮੁਨਾਫੇ ਦਾ ਵੱਲ ਸਿੱਖ ਲਵੇ ਤੇ ਉਹਦੇ ਵਰਗਾ ਸਿਆਣਾ ਬੰਦਾ ਨਹੀਂ ਹੈ। ਪਰ ਇਹ ਹਾਲੇ ਵੀ ਲੋਕਾਂ ਨੂੰ ਬੇਵਕੂਫ ਸਮਝੀ ਜਾਂਦੀ ਹੈ। ਤੇ ਜੇ ਗਲਤੀ ਮੰਨਣੀ ਹੈ ਤਾਂ ਫਰਾਕ ਦਿਲੀ ਨਾਲ ਮੰਨਣ ਜਨਤਾ ਦੇ ਵਿੱਚ ਆ ਕੇ। ਔਰ ਜੇ ਹਾਈ ਕੁਛ ਕਰਨਾ ਸੀਗਾ ਤਾਂ ਜਿੱਦਣ ਬਰਗਾੜੀ ਦੇ ਵਿੱਚ ਬੈਠੇ ਸੀ ਲੋਕ, ਜਿੱਦਣ ਬਾਈਬਲ ਦੇ ਵਿੱਚ ਬੈਠੇ ਸੀ, ਜਿੱਦਣ ਕੋਟਕਪੁਰੇ ਦੇ ਵਿੱਚ ਬੈਠੇ ਸੀ, ਤੇ ਚੌਂਕੜਾ ਮਾਰ ਕੇ ਦੋਵੇਂ ਪਿਓ ਪੁੱਤ ਆ ਕੇ ਵਿੱਚ ਬਹਿ ਜਾਂਦੇ ਤੇ ਕਹਿੰਦੇ ਆਓ ਦੱਸੋ ਵੀ ਸਾਧ ਸੰਗਤ ਆਪਾਂ ਹੁਣ ਕੀ ਕਰੀਏ, ਇਹ ਮਸਲਾ ਹੈ। ਤਾਂ ਉਹ ਤੁਸੀਂ ਜਿਵੇਂ ਕਹਿੰਦੇ ਹੋ ਅਸੀਂ ਤੁਹਾਡੇ ਨਾਲ ਆ, ਤੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨੌਬਤੀ ਨਾ ਆਉਂਦੀ। ਜੀ ਜੀ। ਪਰ ਉਹਨਾਂ ਨੂੰ ਪਤਾ ਸੀ ਵੀ ਲੋਕਾਂ 'ਚ ਜਾਣਾ ਕਿਹੜੇ ਮੂੰਹ ਨਾਲ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਈ ਦੋਹਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਤੁਹਾਨੂੰ ਦੁਬਾਰੇ ਪੁੱਛਣਾ ਕਿ ਇੰਡੀਆ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਆ ਜੀ,
ਇਹਨਾਂ ਦੇ ਜਦ ਆਪਾਂ ਬੱਚਾ ਦਾਖਲ ਕਰਾਉਨੇ ਆ, ਇਹ ਫਿਰ ਇਹਨਾਂ ਦਾਖਲਾ ਕਿਉਂ ਲੈਂਦੇ 30 40 ਹਜ਼ਾਰ, ਕੀ ਕਾਰਨ ਆ? ਕਾਰਨ ਇਹ ਹੈ ਜੀ ਕਿ ਉਹ ਕਾਰਨ ਇਹ ਤੁਹਾਨੂੰ ਮੈਂ ਦੱਸ ਦਿੰਦਾ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪਤਾ ਨਹੀਂ ਤੁਸੀਂ ਗੱਲ ਸੁਣੀ ਜਾਂ ਨਹੀਂ ਸੁਣੀ, ਕਿਸੇ ਦਾ ਕਹਿੰਦੇ ਹੁੰਦੇ ਕਿ ਟੱਬਰ ਵੱਡਾ ਤੇ ਕਿਸੇ ਦਾ ਬੱਬਰ ਵੱਡਾ, ਇਹਨਾਂ ਦਾ ਬੱਬਰ ਵੱਡਾ ਜੀ। ਬਾਕੀ ਇਹ ਤਾਂ ਦੇਖੋ ਕੋਈ ਦੋ ਰਾਵਾ ਨਹੀਂ, ਅਗਲਿਆਂ ਨੇ ਕਹਿਣਾ ਵੀ ਅਸੀਂ ਵੇਖੋ ਇੰਨੀਆਂ ਸਹੂਲਤਾਂ ਦੇ ਰਹੇ, ਇੰਨਾ ਕੁਛ ਕਰ ਰਹੇ ਆ, ਐਡੀ ਵਿਸ਼ਵ ਪੱਧਰ ਦੀ ਜਿਹੜੀ ਆ ਪੜ੍ਹਾਈ, ਇਹ ਗੱਲਾਂ 'ਚ ਹੀ ਲੈ ਜਾਂਦੇ ਆ। ਜੀ ਜੀ। ਇਹਨਾਂ ਦੀ ਇੱਕ ਚੀਜ਼ ਹੋਰ ਹੈਗੀ ਆ ਜਿਹੜੀ ਗੱਲ ਸੋਚਣ ਵਾਲੀ, ਵਿਚਾਰਨ ਵਾਲੀ ਆ ਕਿ ਮੰਨ ਲਓ ਇੱਕ ਵਾਰੀ ਤੇ ਚਲੋ ਭਾਵੇਂ 50 ਵੀ ਰੱਖੀ ਆ, 50 ਵੀ ਐਡਮਿਸ਼ਨ ਫੀਸ ਰੱਖੀ ਆ, ਚਲੋ ਠੀਕ ਆ, ਜਾਇਜ਼ ਆ, ਆਪੋ ਆਪਣਾ ਮਿਆਰ ਹੁੰਦਾ ਹਰੇਕ ਸਕੂਲ ਦਾ। ਪਰ ਇੱਥੇ ਕੀ ਆ ਲੁੱਟ ਦਾ ਜਿਹੜਾ ਇੱਕ ਸਿਲਸਿਲਾ, ਉਹ ਇਹ ਆ ਕਿ ਹਰੇਕ ਸਾਲ ਜੇ ਬੱਚਾ ਮੰਨ ਲਓ ਫਸਟ ਚੋਂ ਸੈਕਿੰਡ 'ਚ ਜਾਂਦਾ, ਫਿਰ ਵੀ ਰੀਐਡਮਿਸ਼ਨ ਹੋਣੀ ਆ ਉਹਦੀ, ਮਤਲਬ ਕਿ ਦਾਖਲਾ ਫੀਸ ਫਿਰ ਲੈਣੀ ਆ। ਇਹ ਸਭ ਤੋਂ ਵੱਡੀ ਲੁੱਟ ਆ। ਸ਼ਾਇਦ ਇਹ ਇਹੋ ਹੀ ਕਹਿਣਾ ਚਾਹੁੰਦੇ ਸੀਗੇ ਕਿ ਉਹ ਰਿਪੀਟ ਕੀਤੀ ਜਾਂਦੀ ਆ ਫੀਸ ਦੁਬਾਰਾ, ਜਦੋਂ ਵੀ ਉਹ ਅਗਲੀ ਕਲਾਸ 'ਚ ਜਾਂਦਾ ਬੱਚਾ, ਨੈਕਸਟ ਸੈਕਸ਼ਨ 'ਚ ਜਾਂਦਾ ਜਾਂ ਕਲਾਸ 'ਚ ਜਾਂਦਾ, ਤਾਂ ਉਹਦੇ ਤੋਂ ਉਹ ਜਿਹੜੀ ਫੀਸ ਹੈ, ਜਿਹੜੀ ਦਾਖਲਾ ਫੀਸ ਦੁਬਾਰਾ ਲਈ ਜਾਂਦੀ ਆ। ਤਾਂ ਇਹ ਇੱਕ ਬਹੁਤ ਵੱਡਾ ਲੁੱਟ ਦਾ ਮੈਂ ਕਹੂੰਗਾ ਕਿ ਇਹਨਾਂ ਨੇ ਢੰਗ ਬਣਾਇਆ ਹੋਇਆ। ਤਾਂ ਇਹ ਚੀਜ਼ ਤੇ ਨਕੇਲ ਕੱਸਣੀ ਚਾਹੀਦੀ ਹੈ। ਪਰ ਰੌਲਾ ਇਹ ਆ ਕਿ ਜਿਹੜੇ ਸਕੂਲ ਆ ਜਾਂ ਨਿੱਜੀ ਹਸਪਤਾਲ ਆ, ਇਹ ਬਹੁਤੇ ਜੇ ਤੁਸੀਂ ਦੇਖੋ ਕਿ ਅੱਜ ਕੱਲ ਕੁਝ ਸਾਧਾਂ ਦੇ ਆ ਜਾਂ ਉਹ ਸਰਕਾਰਾਂ ਦੇ ਆ, ਦੋਵਾਂ ਚ ਵੀ ਆ, ਕੋਈ ਨਾ ਕੋਈ ਅੰਗੜੀ ਸੰਗੜੀ ਇਹਨਾਂ ਦੀ ਰਲਦੀ ਹੈ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਜੀ ਨੂੰ ਇਹ ਪੁੱਛਣਾ ਸੀਗਾ ਜੀ, ਆਪਣੇ ਜਿਹੜੇ ਲੌਂਗੋਵਾਲ ਸਾਹਿਬ ਨੇ ਉਹ ਮੱਕੜ ਸਾਹਿਬ ਜਿੰਨੀ ਗੱਡੀ ਚਲਾ ਲੈਂਦੇ ਆ ਕਿ ਨਹੀਂ? ਉਹਦਾ ਹਿਸਾਬ ਕਿਤਾਬ ਨਹੀਂ ਪਤਾ ਲੱਗਿਆ ਕਿੰਨੀ ਗੱਡੀ ਚਲਾਈ ਇਹਨਾਂ ਨੇ। ਤੁਸੀਂ ਮੈਨੂੰ ਕਿਸੇ ਦਿਨ ਭਾਓ ਉਹਨਾਂ ਦੇ ਨਾਲ, ਫਿਰ ਮੈਂ ਦੱਸਦਾ। ਸਹੀ ਗੱਲ ਆ। ਇਹ ਤਾਂ RTI ਪਾਓ ਜੀ, ਹੁਣ ਕੋਈ ਜਾਣਾ ਤੇ ਫਿਰ ਲੱਗ ਜੂਗਾ ਪਤਾ ਉਸ ਦੇ ਬਾਰੇ। ਵੈਸੇ ਆਉਂਦੀ SGPC RTI ਦੇ ਅੰਦਰ? ਬਿਲਕੁਲ। ਤੇ ਨਾਲੇ ਹੁਣ ਤੇ ਤੁਹਾਨੂੰ ਅਖਤਿਆਰਾਂ ਦਿੱਤੇ ਆ, ਤੁਸੀਂ ਜੇ ਮੰਨ ਲਓ NRI ਹੋ, ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ, ਤੇ ਤੁਸੀਂ ਉੱਥੋਂ ਬੈਠੇ ਵੀ ਮੰਗਾ ਸਕਦੇ ਹੋ RTI। ਇਹਨਾਂ ਨੇ ਅਖਤਿਆਰਾਤ ਵੀ ਦੇ ਦਿੱਤੇ ਆ। ਤਾਂ ਖੈਰ ਇਹ RTI ਦਾ ਖਾਤਾ ਹੈ ਨਾ ਜਿਹੜਾ ਖੁੱਲੇਗਾ ਸਰਦਾਰ ਸਾਹਿਬ, ਕਿਉਂਕਿ ਹਾਲੇ ਇਹਨਾਂ ਨੂੰ ਥੋੜਾ ਜਿਹਾ ਸਮਾਂ ਘੱਟ ਹੋਇਆ, ਤਾਂ ਜਿਵੇਂ ਜਿਵੇਂ ਸਮਾਂ ਬੀਤੂਗਾ ਇਹਨਾਂ ਦੀ ਕਾਰ ਦੀ ਰਿਪੇਅਰ, ਇਹ ਸਾਰਾ ਹਿਸਾਬ ਕਿਤਾਬ ਹੈ ਜਿਹੜਾ ਬਾਹਰ ਨਿਕਲਣਾ ਹੋਊਗਾ। ਵੈਸੇ ਨਾ ਜਦੋਂ ਤੋਂ ਕਾਰ ਵਾਲੀ ਖਬਰ ਬਾਹਰ ਆਈ ਆ, ਉਸ ਤੋਂ ਬਾਅਦ ਦੱਸਦੇ ਆ ਕਿ RTI ਦੇ ਜਵਾਬ ਇਹਨਾਂ ਨੇ ਦੇਣੇ ਜਿਹੜੇ ਆ ਉਹ ਜਾਂ ਤੇ ਬੰਦ ਕਰਤੇ ਜਾਂ ਬਹੁਤ ਸੋਚ ਸਮਝ ਕੇ ਦਿੱਤੇ ਜਾਂਦੇ, ਕਿਉਂਕਿ ਉਸ ਕਾਰ ਨੇ ਇਹਨਾਂ ਦਾ ਕਾਰ ਵਿਹਾਰ ਜਿਹੜਾ ਸੀ ਉਹ ਸ਼ੱਕੀ ਕਰਤਾ ਹੈ। ਤੇ ਮਿੰਟੂ ਜੀ, ਜੇ ਹੁਣ ਜਿੱਦਾਂ ਤੁਸੀਂ ਕਿਹਾ ਵੀ ITI ਦੇ ਜੇ ਜਵਾਬ ਨਹੀਂ ਦਿੰਦੇ ਤੇ ਉਹਦੇ ਵਿੱਚ ਕੀ ਫਿਰ ਬੰਦਾ ਅੱਗੇ ਕਰ ਸਕਦਾ ਹੈ? ਕੋਈ ਅਦਾਲਤ ਤੋਂ ਜਾਣਾ ਪਊਗੀ? ਹਾਂਜੀ ਬਿਲਕੁਲ, ਖੱਜਲ ਖੁਆਰੀ ਹੁੰਦੀ ਹੈ। ਇਹ ਕੀ ਕਰਦੇ ਆ ਕਿ ਜਵਾਬ ਦੇਤਾ ਅਧੂਰਾ ਬਣਾ ਕੇ, ਪਹਿਲਾਂ ਦਿੱਤਾ ਨਹੀਂ, ਅਗਲੇ ਨੇ ਜੇ ਖਿੱਚ ਤੂੰ ਕੀਤੀ ਤਾਂ ਅਧੂਰਾ ਬਣਾ ਕੇ ਦੇਤਾ, ਫਿਰ ਅਧੂਰੇ ਦੇ ਵਿੱਚ ਜੇ ਤੇ ਬੰਦਾ ਮੇਰੇ ਵਰਗਾ ਹੋ ਗਿਆ ਕਹਿੰਦਾ ਯਾਰ ਛੱਡੇ ਯਾਰ ਤੇ ਹੁਣ ਸ਼ਰਮ ਹੀ ਲਾ ਕੇ ਬੈਠੀ ਰਿਹਾ, ਦਫਾ ਕਰੋ। ਠੀਕ ਹੈ, ਕਈ ਬੰਦੇ ਹੁੰਦੇ ਆ ਸਿਰੜੀ, ਉਹ ਫਿਰ ਗਾਂ ਚਲੇ ਜਾਂਦੇ ਆ ਸਟੇਟ ਸੂਚਨਾ ਕਮਿਸ਼ਨ ਕੋਲ, ਜੇ ਉੱਥੇ ਵੀ ਸੁਣਵਾਈ ਨਾ ਹੋਵੇ ਫਿਰ ਹੁੰਦਾ ਕੇਂਦਰੀ ਸੂਚਨਾ ਕਮਿਸ਼ਨ। ਤਾਂ ਉੱਥੇ ਕੀ ਆ ਕਿ ਇਹਨਾਂ ਨੂੰ ਪਤਾ ਹੁੰਦਾ ਕਿ ਜੁਰਮਾਨਾ ਦੇਣਾ ਵੱਧ ਤੋਂ ਵੱਧ, ਜੇ ਉੱਥੇ ਸੱਦ ਕੇ ਸਾਨੂੰ ਜੁਰਮਾਨਾ ਵੀ ਪਊਗਾ 20-25 ਰੁਪਇਆ ਜੁਰਮਾਨਾ ਪੈਣਾ, ਜੇ ਤਾਂ ਉਹ ਚੱਲ ਗਿਆ ਤੀਰ ਨਹੀਂ ਤੇ ਤੁੱਕਾ ਸਹੀ, ਜੇ ਤਾਂ ਬੰਦਾ ਬਹਿ ਗਿਆ ਠੀਕ ਆ, ਨਹੀਂ ਤਾਂ ਉੱਥੇ ਜੁਰਮਾਨਾ ਭਰ ਕੇ ਸਾਰੀ ਇਨਫੋਰਮੇਸ਼ਨ ਦੇ ਦੇਵਾਂਗੇ। ਤਾਂ ਇਸ ਕਰਕੇ ਇਹ ਬਹੁਤ ਹੱਦ ਤੱਕ ਇਨਫੋਰਮੇਸ਼ਨ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜੀ ਜੀ ਜੀ। ਅਗਲੇ ਕਾਲਰ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ, ਮੈਂ ਸਵਾਲ ਜਿਹੜੇ ਕਾਲਰ ਦੇ ਪਹਿਲੇ ਗੋਬਿੰਦਵਾਲ ਦਾ ਪੁੱਛਿਆ ਸੀ, ਇਹ ਗੋਬਿੰਦਵਾਲ ਵੀ ਲੌਂਗੋਵਾਲ ਆਪਣਾ ਸੁਖਬੀਰ ਦੇ ਝੋਲੇ ਚੋਂ ਨਿਕਲਿਆ? ਲਿਫਾਫੇ ਤੋਂ ਝੋਲਾ ਹੀ ਕਰਤਾ ਤੁਸੀਂ ਤੇ ਵਾਵਾ ਰੱਖੇ ਨੇ, ਤਾਂ ਮਤਲਬ ਉਹਨਾਂ ਨਹੀਂ ਝੋਲਾ ਯਾਰ, ਲਿਫਾਫਾ ਤਾਂ ਛੋਟਾ ਜਿਹਾ ਨੇ। ਜੇ ਉਹਨੂੰ ਸਿਰਸਾਲੇ ਨੂੰ ਆਪੇ ਸਿਰਸਾਲੇ ਨੂੰ ਮਾਫ ਕਰਵਾਤਾ, ਆਪੇ ਹੀ ਗੁਨਾਹਗਾਰ ਬਣਾਤਾ, ਆਪੇ ਹੁਣ ਉਹ ਸਿਰਸੇ ਵਾਲੇ ਦਾ ਕੰਮ ਖਤਮ ਹੋ ਗਿਆ ਤੇ ਉਹ ਜਿਹੜੇ ਗੁਰਬਚਨ ਸਿੰਘ ਦੀ ਉਹਨੂੰ ਗਦੀਆਂ ਲਾਤਾ। ਇਹ ਸਿਆਸਤ ਕੀ ਕੌਣ ਖੇਡ ਰਿਹਾ ਜੀ? ਨਹੀਂ, ਇਹ ਨਵੇਂ ਉਹ ਜਿਵੇਂ ਗੁਰਦਾਸ ਮਾਨ ਦਾ ਗਾਣਾ ਸੀ ਨਾ, ਇਸ਼ਕ ਦੀ ਨਵੀਂ ਬਹਾਰ, ਇਹ ਨਵੇਂ ਅਕਾਲੀ ਦਲ ਦੇ ਨਵੇਂ ਕਾਰਨਾਮੇ, ਨਵਾਂ ਪ੍ਰਧਾਨ ਆ, ਉਹ ਆਪਦੇ ਹਿਸਾਬ ਕਿਤਾਬ ਨਾਲ ਚੱਲਦਾ, ਉਹ ਜਿੱਦਾਂ ਟਰਾਂਸਪੋਰਟ ਚਲਾਉਂਦਾ ਆਪਦੀ ਉਸ ਹਿਸਾਬ ਨਾਲ ਹੀ
ਸਿਆਸਤ ਨੂੰ ਚਲਾਉਂਦਾ। ਯਾਨੀ ਜਿੱਦਾਂ ਟਰਾਂਸਪੋਰਟ ਦੀ ਕੋਈ ਬੱਸ ਖਰਾਬ ਹੋ ਜਾਂਦੀ ਆ ਤੇ ਬੈਟਰੀ ਨਹੀਂ ਕੰਮ ਕਰਦੀ, ਧੱਕਾ ਲਾ ਕੇ ਸਟਾਰਟ ਕਰ ਲੈਂਦੇ ਆ। ਇਹ ਬਸ ਏਦਾਂ ਪੰਥ ਨੂੰ ਵੀ ਧੱਕਾ ਸਟਾਰਟ ਕਰੀ ਫਿਰਦੇ ਆ। ਇਹ ਫਰਕ ਆ ਪੁਰਾਣੇ ਅਕਾਲੀ ਦਲ ਤੇ ਨਵੇਂ ਅਕਾਲੀ ਜੀ। ਇਹਨਾਂ ਦੀ ਰਾਜਨੀਤੀ ਜਿਹੜੀ ਆ ਟੋਟਲੀ ਜਿਹੜੀ ਆ ਬਦਲੀ ਪਈ ਆ, ਉਹਦਾ ਪੈਟਰਨ ਹੀ ਬਦਲਿਆ ਪਿਆ। ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਇਹਨਾਂ ਤੋਂ ਕੀ ਉਮੀਦ ਰੱਖੋਗੇ? ਇਹ ਤੇ ਖੁਦ ਸੰਵਿਧਾਨ ਦੇ ਨਾਲ, ਵਿਧਾਨ ਦੇ ਨਾਲ, ਕਾਨੂੰਨ ਦੇ ਨਾਲ, ਲੋਕਾਂ ਦੇ ਨਾਲ ਫਰਾਡ ਕਰਨ ਦਾ ਕੇਸ ਚੱਲਦੇ ਪਏ ਆ ਪਾਰਟੀ, ਕਿਉਂਕਿ ਇਹਨਾਂ ਤੇ ਇੱਕ ਮੁਕੱਦਮਾ ਹੋਇਆ ਵਿਆ ਕਿ ਇਹਨਾਂ ਨੇ ਜਿਹੜਾ ਸਾਡਾ ਕੇਂਦਰੀ ਚੋਣ ਕਮਿਸ਼ਨ ਹੈ, ਜਿਹੜਾ ਸਾਡਾ ਇਹਦਾ ਚੋਣ ਕਮਿਸ਼ਨ ਹੈ, ਉਹਨੂੰ ਜਿਹੜਾ ਸੰਵਿਧਾਨ ਦਿੱਤਾ ਉਹਦੇ ਚ ਆਖਿਆ ਕਿ ਅਸੀਂ ਧਰਮ ਨਿਰਪੱਖ ਪਾਰਟੀ ਆ, ਤੇ ਜਿਹੜਾ ਗੁਰਦੁਆਰਾ ਕਮਿਸ਼ਨ ਹੈ ਜਿਹੜਾ ਉਹਦੇ ਕੋਲ ਜਾ ਕੇ ਜਿਹੜਾ ਸੰਵਿਧਾਨ ਜਮ੍ਹਾਂ ਕਰਾਇਆ ਉਹ ਕਹਿੰਦੀ ਜੀ ਉੱਥੇ ਅਸੀਂ ਧਾਰਮਿਕ ਪਾਰਟੀ। ਇਹਨਾਂ ਤੇ ਤਾਂ ਮੁਕੱਦਮਾ ਚੱਲਦਾ ਪਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਅਕਾਲੀ ਦਲ ਹੈ ਜਿਹੜਾ ਉਹ ਇਹਨਾਂ 20-25 ਸਾਲਾਂ ਚ ਕਿੱਧਰ ਨੂੰ ਗਿਆ। ਬਹੁਤ ਹੱਦ ਤੱਕ ਆਪਾਂ ਸਾਫ਼ ਇਸ ਤਸਵੀਰ ਨੂੰ ਵੇਖ ਸਕਦੇ ਹਾਂ ਕਿ ਇਸ ਅਕਾਲੀ ਦਲ ਦਾ ਕੰਮ ਕਰਨ ਦਾ ਰੰਗ ਢੰਗ ਜਿਹੜਾ ਸੀਗਾ ਉਹ ਇਹੋ ਜਿਹਾ ਸੀਗਾ, ਉਹਦਾ ਸਿੱਟਾ ਇਹੋ ਜਿਹਾ ਨਿਕਲਿਆ ਕਿ ਅੱਜ ਖੁਦ ਅਕਾਲੀ ਦਲ ਜਿਹੜਾ ਕਿ ਬਹੁਤ ਵੱਡੀ ਸਿਆਸੀ ਤਨਜ਼ੀਮ ਵਜੋਂ ਵਿਚਰਦਾ ਰਿਹਾ, ਬਹੁਤ ਇਤਿਹਾਸਕ ਮੋਰਚਿਆਂ 'ਚ, ਬਹੁਤ ਇਤਿਹਾਸਕ ਕੰਮਾਂ 'ਚ ਅੱਗੇ ਲੱਗ ਕੇ ਅਗਵਾਈ ਕਰਦਾ। ਇੱਥੋਂ ਤੱਕ ਐਮਰਜੈਂਸੀ ਦੇ ਵਿੱਚ ਉਹਦੀ ਇੱਕ ਭੂਮਿਕਾ ਸੀ, ਆਜ਼ਾਦੀ ਤੋਂ ਪਹਿਲਾਂ ਦੀ ਲੜਾਈ 'ਚ ਇੱਕ ਭੂਮਿਕਾ ਸੀ। ਅੱਜ ਉਹ ਅਕਾਲੀ ਦਲ ਆਪਣੀ ਹੋਂਦ ਬਚਾਉਣ ਵਾਸਤੇ ਲੜ ਰਿਹਾ। ਜੀ ਜੀ ਜੀ। ਅਗਲੇ ਕਾਲਰ ਨੇ ਕਸ਼ਮੀਰਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਵੀ ਹੈ ਤੇ ਥੋੜਾ ਜਿਹਾ ਮੇਰੀ ਰਾਏ ਵੀ ਹੈਗੀ ਆ ਜੀ। ਜਿੱਦਾਂ ਇੱਕ ਵੀਰ ਨੇ ਕਿਹਾ ਸੀਗਾ ਵੀ ਉਹ ਮਾਫੀ ਮੰਗਣ ਨੂੰ ਫਿਰਦੇ ਆ ਬਾਦਲ ਸਾਹਿਬ ਹੁਣੀ ਜੀ, ਤੇ ਮਾਫੀ ਦਾ ਤੇ ਨਾਲ ਬਹਾਨਾ ਜੀ ਇਹ ਤੇ ਉਹਨਾਂ ਨੇ ਕੋਈ ਚਾਲ ਚੱਲੀ ਆ ਵੀ ਅਸੀਂ ਦੁਨੀਆ ਵਿੱਚ ਕਿਹੜੇ ਮੂੰਹ ਨਾਲ ਆਈਏ, ਜੋ ਵੀ ਸਾਨੂੰ ਕਰਨਾ ਪਵੇ ਅਸੀਂ ਉਹ ਕਰੀਏ ਤੇ ਅਸੀਂ ਦੁਨੀਆ ਵਿੱਚ ਵਿਚਰਦੀਏ, ਅਸੀਂ ਵੋਟਾਂ ਕਿੱਦਾਂ ਬਟੋਰੀਏ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਮਿੰਟੂ ਜੀ। ਦੇਖੋ ਇਹ ਤੇ ਹੈ ਉਹਨਾਂ ਦਾ ਆਖਰੀ ਪੈਂਤੜਾ ਵਾ, ਔਰ ਕੋਈ ਵੀ ਸਿਆਸੀ ਬੰਦਾ ਹੁੰਦਾ ਜਿਹੜਾ ਉਹ ਉਦੋਂ ਤੱਕ ਹਾਰ ਨਹੀਂ ਮੰਨਦਾ ਜਦੋਂ ਤੱਕ ਉਹਦੇ ਕੋਲ ਆਪਸ਼ਨ ਨਹੀਂ ਮੁੱਕ ਜਾਂਦੇ। ਪਰ ਜਿਹੜੇ ਆਪਸ਼ਨ ਹੈ, ਵਿਕਲਪ ਹੈ, ਬਦਲ ਹੈ, ਤਾਂ ਉਹ ਇਸਤੇਮਾਲ ਕਰਨਗੇ। ਹੁਣ ਇਹਨਾਂ ਦੇ ਕੋਲ ਇਹ ਬਦਲ ਸੀਗਾ ਕਿ ਜੇ ਨਹੀਂ ਤਾਂ ਅਕਾਲ ਤਖਤ ਤੇ ਜਾ ਕੇ ਅਸੀਂ ਮਾਫੀ ਮੰਗ ਲਈਏ, ਸ਼ਾਇਦ ਸਾਡੀ ਕੋਈ ਸੁਣੀ ਜਾਵੇ। ਇਹਦੇ ਚ ਇਹ ਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਲੋਕਾਂ 'ਚ ਜਾ ਕੇ ਇਹ ਆਖਣ ਜੋਗੇ ਹੋਣਗੇ ਕਿ ਪਹਿਲੀ ਗੱਲ ਤੇ ਵੀਰ ਭਰਾ ਅਸੀਂ ਗਲਤੀ ਕੀਤੀ ਨਹੀਂ, ਜੇ ਤੇਰੀ ਨਜ਼ਰ 'ਚ ਕੀਤੀ ਆ ਤੇ ਅਸੀਂ ਭਾਈ ਪਛਤਾਪ ਕਰ ਲਿਆ, ਹੋਰ ਦੱਸ ਕੀ ਕਰ। ਤਾਂ ਇਹ ਕੁਛ ਨਾ ਕੁਛ ਪ੍ਰਭਾਵ ਹੈ ਜਿਹੜਾ ਉਹ ਇਹਨਾਂ ਦੇ ਹੱਕ 'ਚ ਪੈ ਸਕਦਾ। ਇਹ ਇਹੋ ਜਿਹੀ ਉਮੀਦ ਜਤਾ ਕੇ ਬੈਠੇ ਆ। ਅਸਲ ਦੇ ਵਿੱਚ ਮਾਫੀ ਹੈ ਜਿਹੜੀ ਉਹ ਪ੍ਰਵਾਨ ਕਰਨੀ ਆ ਲੋਕਾਂ ਨੇ। ਪਰ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਇੰਨਾ ਲੇਟ ਹੋ ਗਿਆ ਇਹਨਾਂ ਕੰਮਾਂ ਦੇ ਵਿੱਚ, ਮਾਫੀਆਂ ਮੰਗਣ 'ਚ ਜਾਂ ਆਪਣੇ ਆਪ ਨੂੰ ਠੀਕ ਕਰਨ ਦੇ ਵਿੱਚ ਇੰਨਾ ਜ਼ਿਆਦਾ ਲੇਟ ਹੋ ਗਿਆ ਕਿ ਬਹੁਤ ਵੱਡੀ ਲੜਾਈ ਲੜਨੀ ਪਊਗੀ, ਬਹੁਤ ਕੁਛ ਸਾਬਤ ਕਰਨਾ ਪਊਗਾ। ਕਿਉਂਕਿ ਉਹ ਸਿਆਸਤ ਜਿਹੜੀ ਪੈਂਤੜਿਆਂ ਤੇ ਚੱਲਦੀ ਆ, ਜਿਹੜੀ ਟ੍ਰਿਕਾਂ ਤੇ ਚੱਲਦੀ ਆ, ਉਹ ਨਹੀਂ ਇੱਥੇ ਸਾਥ ਦੇਊਗੀ ਇਹਨਾਂ ਦੀ। ਇਹਨਾਂ ਨੂੰ ਆਪਣਾ ਭਰੋਸਾ ਜਿਹੜਾ ਬਹਾਲ ਕਰਨਾ ਪਊਗਾ, ਬਹੁਤ ਕੁਝ ਸਾਬਤ ਕਰਨਾ ਪਊਗਾ। ਇਹਨਾਂ ਦੇ ਆਪਣੇ ਬੰਦੇ ਆਫ ਦੀ ਰਿਕਾਰਡ ਸਾਨੂੰ ਮਿਲਦੇ ਰਹਿੰਦੇ ਆ, ਸਾਡੇ ਭੈਣ ਭਰਾ ਹੀ ਆ ਵਿੱਚ ਬਹੁਤ ਸਾਰੀਆਂ ਪਾਰਟੀਆਂ 'ਚ, ਸਾਡੇ ਸਾਰੇ ਭੈਣ ਭਰਾ ਹੀ ਆ ਸਾਰੀਆਂ ਪਾਰਟੀਆਂ 'ਚ। ਤਾਂ ਉਹ ਦੱਸਦੇ ਆ ਕਿ ਠੀਕ ਆ ਕਿ ਜੋ ਮਰਜ਼ੀ ਕਰਦੇ ਆ, ਸਾਡੀ ਲੀਡਰਸ਼ਿਪ ਆ, ਪਰ ਅੰਦਰ ਖਾਤੇ ਉਹ ਵੀ ਕਹਿੰਦੇ ਆ ਕਿ ਇਹ ਚੀਜ਼ਾਂ ਇੱਡੀ ਜਲਦੀ ਠੀਕ ਨਹੀਂ ਹੋਣਗੀਆਂ। ਜਿੰਨੀ ਜਲਦੀ ਖਰਾਬ ਕੀਤੀਆਂ ਗਈਆਂ ਉਨੀ ਜਲਦੀ ਉਹਨੇ ਠੀਕ ਨਹੀਂ ਹੋਣਗੀਆਂ। ਜੀ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਤੇ ਮਿੰਟੂ ਜੀ ਉੱਥੇ ਤਾਂ ਪਤਾ ਨਹੀਂ, ਪਰ ਇੱਥੇ ਵੇਖਿਓ ਇਸ਼ਤਿਹਾਰਾਂ ਦੀ ਭਰਮਾਰ ਲੱਗ ਜਾਣੀ ਆ। ਇਹ ਅਮਰੀਕਾ ਦੀ, ਬਾਹਰਲੇ ਮੁਲਕਾਂ ਦੀ ਬੜੀ ਤਰਾਸਦੀ ਆ ਵੀ ਇਹਨਾਂ ਦੇ ਲੋਕ ਜਿਹੜੇ ਇੱਥੇ ਆ ਉਹਨਾਂ ਨੇ ਕਹਿਣਾ ਦੇਖੋ ਜੀ ਬਗੈਰ ਕੁਛ ਕੀਤੇ ਵੀ ਤਾਂ ਵੀ ਜਿਹੜੀਆਂ ਮਾਫੀਆਂ ਮੰਗ ਰਹੇ ਆ। ਬਲਕਿ ਜਿਹੜੇ ਪੁਰਾਣੇ ਜਿਹੜੇ ਕਾਲਰ ਆਏ ਸੀ ਉਹਨਾਂ ਦੀ ਜਿਹੜੀ ਗੱਲ ਆ, ਅੰਡਰਲਾਈਨ ਕਰੰਟ ਇਹੀ ਆ ਵੀ ਲੋਕਾਂ ਦੇ ਵਿੱਚ ਵਿਚਰਨ ਜੋਗੇ ਹੋਣ ਦੀ ਟਰਾਈ ਕਰ ਰਹੇ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਸ਼ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਮਨ 'ਚ ਇਹ ਸਵਾਲ ਉੱਠਦਾ ਸੀ ਜੀ ਕਿ ਜਿਹੜੀ ਇਹ ਬਾਦਲਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਤੇ ਜਾ ਕੇ ਮਾਫੀ ਮੰਗਣੀ ਆ, ਕਿਉਂਕਿ ਮਾਫੀ ਤਾਂ ਮੰਗੀ ਜਾਂਦੀ ਹੈ ਜੇ ਕੋਈ ਗੁਨਾਹ ਕੀਤਾ ਹੋਵੇ, ਕੋਈ ਗਲਤੀ ਕੀਤੀ ਹੋਵੇ। ਤੇ ਮੈਂ ਚੰਗੀ ਤਰ੍ਹਾਂ ਸੁਣਿਆ ਨਹੀਂ ਹੈ ਕਿ ਇਹਨਾਂ ਨੇ ਮੰਨ ਲਿਆ ਕਿ ਅਸੀਂ ਕੀ ਗੁਨਾਹ ਕੀਤੇ ਆ ਤੇ ਕਿਹੜੀਆਂ ਗਲਤੀਆਂ ਦੀ ਅਸੀਂ ਮੁਆਫੀ ਮੰਗਣੀ ਆ। ਤੇ ਇਹਦੇ ਨਾਲ ਲੱਗਦੀ ਗੱਲ ਇਹ ਆ ਵੀ ਕੀ ਜਿਹੜੇ ਕਈ ਗੁਨਾਹ ਨੇ ਉਹ ਬੱਜਰ ਗੁਨਾਹ ਨਹੀਂ ਹੁੰਦੇ ਜਿਨ੍ਹਾਂ ਦੀ ਕੋਈ ਵੀ ਮੁਆਫੀ ਨਹੀਂ ਹੁੰਦੀ। ਜਿਵੇਂ ਹੁਣ ਕੋਈ ਬੰਦਾ ਕਤਲ ਕਰ ਦੇਵੇ, ਸਿੱਖ ਹੋਵੇ ਤੇ ਜਾ ਕੇ ਅਕਾਲ ਤਖਤ ਤੇ ਪੇਸ਼ ਹੋ ਜਾਵੇ ਜੀ ਮੇਰੇ ਕੋਲੋਂ ਗਲਤੀ ਹੋ ਗਈ ਆ, ਕਿ ਉਹਨੂੰ ਮਾਫ ਕਰ ਦਿੱਤਾ ਜਾਊਗਾ। ਮੇਰਾ ਮਤਲਬ ਆ ਕਿ ਸਾਰੇ ਗੁਨਾਹਾਂ ਦੀ ਮੁਆਫੀ ਜਿਹੜੀ ਆ ਅਕਾਲ ਤਖਤ ਦੇ ਸਕਦਾ ਆ, ਜਾਂ ਕਾਨੂੰਨ ਜਿਹੜਾ ਆ ਉਹਨੂੰ ਆਪਣਾ ਕੰਮ ਕਰਨਾ ਪੈਂਦਾ ਆ ਕਈ ਜਗ੍ਹਾ
ਜਗ੍ਹਾ ਤੇ, ਇਹ ਮੈਂ ਪੁੱਛਣਾ ਚਾਹੁੰਦੀ ਹਾਂ। ਧੰਨਵਾਦ। ਨਹੀਂ ਦੇਖੋ, ਗਲਤੀ ਉਹੀ ਤੇ ਅਸੀਂ ਸਵਾਲ ਚੁੱਕਦੇ ਪਏ ਕਿ ਗਲਤੀ ਕੀ ਹੋਈ ਹੈ, ਪਹਿਲਾਂ ਇਹ ਤੇ ਦੱਸੋ ਨਾ। ਜੀ ਉਹ ਨਹੀਂ ਦੱਸ ਰਹੇ, ਉਹਦੇ ਕਹਿ ਰਹੇ ਕਿ ਖਿਮਾ ਯਾਤਨਾ, ਪਛਤਾਪ, ਅਰਦਾਸ ਹੈ ਜਿਹੜੀ, ਕਿ ਜੋ ਗਲਤੀਆਂ ਹੋਈਆਂ ਨੇ ਸਾਡੇ ਕੋਲ 10 ਸਾਲਾਂ ਦੇ ਵਿੱਚ, ਕੀ ਉਹ ਪ੍ਰਸ਼ਾਸਕੀ ਗਲਤੀਆਂ ਨੇ ਜਾਂ ਧਾਰਮਿਕ ਜੋ ਮਸਲਾਤ ਸੀਗੇ ਇਹਨਾਂ ਦੀਆਂ ਗਲਤੀਆਂ ਨੇ, ਉਹ ਦੱਸ ਨਹੀਂ ਰਹੇ। ਇਹੀ ਵੱਡੀ ਦਿੱਕਤ ਆ। ਤਾਂ ਉਹ ਇਸ ਕਰਕੇ ਨਹੀਂ ਦੱਸ ਰਹੇ ਕਿਉਂਕਿ ਮੁੜ ਕੇ ਕਸੂਤੇ ਫਸ ਜਾਣਗੇ ਕਿ ਅਸੀਂ ਇਸ ਗਲਤੀ ਦੀ ਮਾਫੀ ਮੰਗਣੀ ਹੈ, ਫਿਰ ਲੋਕ ਕਹਿਣਗੇ ਐਸ ਦੀ ਮੰਗਣੀ, ਐਸੀ ਕਿਉਂ ਨਹੀਂ। ਤੇ ਦੂਜੀ ਚੀਜ਼ ਜਿਹੜੀ ਤੁਸੀਂ ਕਹਿੰਦੇ ਹੋ ਕਿ ਦੇਖੋ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਦੀ ਮਾਫੀ ਵੀ ਨਹੀਂ ਮਿਲਦੀ। ਜਿਹੜੀ ਇੰਦਰਾ ਗਾਂਧੀ, ਉਹ ਵੀ ਤੇ ਮੱਥਾ ਟੇਕਣ ਆਈ ਸੀ ਬਾਅਦ ਦੇ ਵਿੱਚ, ਕਿਸੇ ਇੱਕ ਕੌਮ ਨੇ ਮਾਫ ਕਰ ਦਿੱਤਾ ਉਹਨੂੰ। ਸੋ ਦੂਜੀ ਚੀਜ਼ ਇੱਕ ਹੋਰ ਆ ਕਿ ਦੇਖੋ ਜਿੱਦਾਂ ਹੁਣ ਇਨਕੁਆਇਰੀ ਚੱਲਦੀ ਆ ਕੁਛ ਮਸਲਿਆਂ ਦੀ, ਜਿੱਦਾਂ ਬੇਅਦਬੀ ਮਾਮਲੇ ਆ, ਜਿੱਦਾਂ ਬਹਿਬਲ ਗੋਲੀ ਕਾਂਡ ਆ, ਇਹਨਾਂ ਦੀ ਮਾਫੀ ਮੰਗ ਕੇ ਉਹ ਸਿੱਖਾਂ ਤੋਂ ਜਜ਼ਬਾਤੀ ਤੌਰ ਤੇ ਠੀਕ ਆ ਕੁਛ ਨਾ ਕੁਛ ਰਾਹਤ ਲੈ ਸਕਦੇ। ਕਾਨੂੰਨ ਥੋੜੀ ਰਾਹਤ ਦੇਊਗਾ ਜੇ ਮੰਨਦੇ, ਉਹ ਤਾਂ ਸਗੋਂ ਕਾਨੂੰਨ ਦੇ ਸ਼ਿਕੰਜੇ 'ਚ ਬੁਰੀ ਤਰ੍ਹਾਂ ਫਸ ਜਾਣਗੇ। ਜੇ ਮੰਨ ਲਓ ਪਬਲਿਕਲੀ ਉਹ ਕਹਿੰਦੇ ਕਿ ਸਾਥੋਂ ਗਲਤੀ ਹੋਈ ਆ, ਸਾਡੀ ਕੋਈ ਊਨਤਾ ਹੀ ਆ ਜਾਂ ਸਾਡੀ ਕੋਈ ਨਾ ਕੋਈ ਇਨਵੋਲਵਮੈਂਟ ਹੈ ਉਹਦੇ ਵਿੱਚ, ਤੇ ਫਿਰ ਤੇ ਉਹ ਕਸੂਤੇ ਫਸ ਜਾਣਗੇ, ਉਹ ਕਦੇ ਨਹੀਂ ਕਹਿਣਗੇ ਖੁੱਲ ਕੇ। ਜੀ ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣਾ ਸਮਾਪਤੀ ਵਾਲਾ, ਜਾਂਦੇ ਜਾਂਦੇ ਜ਼ਰੂਰ ਦੱਸਿਓ ਕੁਛ ਕਿ ਐਗਜ਼ਿਟ ਪੋਲਾਂ ਜਿਹੜੀਆਂ ਬਾਕੀ ਸੂਬਿਆਂ ਦੀਆਂ ਆਈਆਂ ਉਹਨਾਂ ਵਿੱਚ ਕੀ ਪੋਜੀਸ਼ਨ ਆ ਬੀਜੇਪੀ ਤੇ ਉੱਥੋਂ ਦੀਆਂ ਮੌਜੂਦਾ ਸਰਕਾਰਾਂ ਦੀਆਂ? ਦੇਖੋ, 2 ਐਗਜ਼ਿਟ ਪੋਲ ਤੇ ਆਪਣੇ ਵਾਹਵਾ ਚਿਰ ਦੇ ਆ ਨਾ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਐਤਕੀ ਭਾਂਡੇ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁੱਦੇ ਵੱਜ ਜਾਣੇ। ਕਿਉਂਕਿ ਮੱਧ ਪ੍ਰਦੇਸ਼ ਦੀ ਇਹ ਸਮੱਸਿਆ ਸੀਗੀ ਕਿ 15-20 ਸਾਲ ਇਹਨਾਂ ਨੇ ਰਾਜ ਕੀਤਾ ਔਰ ਜਿਹੜਾ ਉੱਥੋਂ ਦਾ ਕਿਸਾਨ ਸੀਗਾ ਉਹ ਬਹੁਤ ਜ਼ਿਆਦਾ ਖਫਾ ਸੀਗਾ। ਐਂਟੀ ਇਨਕੰਬੈਂਸੀ ਤੇ ਸੀਗੀ ਪਰ ਕਿਸਾਨ ਜਿਹੜਾ ਬਹੁਤ ਦੁਖੀ ਸੀ। ਕਿਸਾਨ ਦੀ ਉੱਥੇ ਵੋਟ ਬਹੁਤ ਜ਼ਿਆਦਾ। ਮੱਧ ਪ੍ਰਦੇਸ਼ ਦਾ ਨਤੀਜਾ ਲਗਭਗ ਤੈਅ ਸੀਗਾ ਔਰ ਐਗਜ਼ਿਟ ਪੋਲ ਵੀ ਦੱਸਦੇ ਆ ਕਿ ਕਾਂਗਰਸ ਜਿਹੜੀ ਆ ਉਹ ਉੱਥੇ ਜਿੱਤ ਸਕਦੀ ਆ। ਏਦਾਂ ਹੀ ਰਾਜਸਥਾਨ ਦੇ ਵਿੱਚ ਤੇ ਕਈ ਐਗਜ਼ਿਟ ਪੋਲ ਇਹ ਦੱਸ ਰਹੇ ਰਾਜਕਰਨਵੀਰ ਸਿੰਘ ਜੀ ਕਿ ਮੁਕਾਬਲਾ ਇੱਕ ਤਰਫਾ, ਮਤਲਬ 200 ਸੀਟ ਦੇ ਵਿੱਚੋਂ ਚੌਥਾ ਹਿੱਸਾ ਮਸੇ ਭਾਜਪਾ ਲੈ ਜਾਊਗੀ, ਯਾਨੀ ਕਾਂਗਰਸ ਇੱਕ ਤਰਫਾ ਜਿਹੜਾ ਮੁਕਾਬਲਾ ਉੱਥੇ ਲੈ ਜਾਊਗੀ। ਯਾਨੀ 2 ਸਟੇਟਾਂ ਦੇ ਵਿੱਚ ਬਹੁਤੇ ਐਗਜ਼ਿਟ ਪੋਲ ਇਹ ਕਹਿੰਦੇ ਆ ਕਿ ਕਾਂਗਰਸ ਦੀ ਸਰਕਾਰ ਬਣੂਗੀ ਔਰ 2 ਹੀ ਵੱਡੇ ਆ, 2 ਹੀ ਕਹਿ ਲਈਏ ਕਿ ਵੱਡੇ ਰਾਣ ਆ। ਬਾਕੀ ਤੇ ਛੱਤੀਸਗੜ੍ਹ ਆ, ਉੱਥੇ ਤੇ ਇਹਨਾਂ ਦਾ ਅੱਗੇ 15 ਸਾਲਾਂ ਤੋਂ ਰਾਜ ਚੱਲਦਾ ਪਿਆ, ਉੱਥੇ ਤੇ ਇਹਨਾਂ ਨੇ ਰਿਪੀਟ ਹੋਣਾ ਹੈ, ਪਰ ਉੱਥੇ ਵੀ ਜਿਹੜੀ ਗੇਮ 60-40 ਵਾਲੀ ਬਣੀ ਪਈ ਹੈ ਐਗਜ਼ਿਟ ਪੋਲ ਦੇ ਮੁਤਾਬਕ। ਮਿਜ਼ੋਰਮ ਦੇ ਵਿੱਚ ਵੀ ਗੇਮ 50-50 ਵਾਲੀ ਬਣੀ ਪਈ ਆ, ਉੱਥੇ ਵੀ ਕਾਂਗਰਸ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਮੁਕਾਬਲੇ 'ਚ ਹੈ ਨਹੀਂ। ਉੱਥੇ ਤੇ ਜਿਹੜੀ ਮੇਰੇ ਖਿਆਲ ਦੇ ਨਾਲ MFT ਹੈ ਸ਼ਾਇਦ ਇੱਕ ਕੋਈ ਖੇਤਰੀ ਪਾਰਟੀ, ਉਹਦੇ ਨਾਲ ਮੁਕਾਬਲਾ ਇਹਨਾਂ ਦਾ। ਸੋ ਉੱਥੇ ਭਾਰਤੀ ਜਨਤਾ ਪਾਰਟੀ ਮੁਕਾਬਲੇ 'ਚ ਨਹੀਂ। ਇਹ 2 ਰਾਜ ਆ, 2 ਰਾਜਾਂ ਦੇ ਜਿਹੜੇ ਐਗਜ਼ਿਟ ਪੋਲ ਆ, ਜੇ ਉਹਨਾਂ ਦੀ ਉਹ ਗੱਲ ਕਰੀਏ, ਉਹਨਾਂ ਤੇ ਫੋਕਸ ਰੱਖ ਕੇ ਗੱਲ ਕਰੀਏ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਮਾਂਝੀ ਪਈ ਦਿਖਾਈ ਦਿੰਦੀ ਹੈ। ਜੇ ਇਹ ਐਗਜ਼ਿਟ ਪੋਲ ਨਤੀਜਿਆਂ 'ਚ ਆ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਫਿਰ 2019 ਦਾ ਜਿਹੜਾ ਮੁਕਾਬਲਾ ਬਹੁਤ ਦਿਲਚਸਪ ਹੋ ਜਾਏਗਾ ਕਿਉਂਕਿ ਜਿਹੜੀ ਮੋਦੀ ਵੇਵ, ਹਾਲੇ ਵੀ ਕਿਹਾ ਜਾਂਦਾ ਕਿ ਮੋਦੀ ਦੀ ਵੇਵ ਹੈ, ਉਹ ਇੱਕ ਚਿਹਰਾ ਹੈ, ਇਹਨਾਂ ਦੇ ਕੋਲੇ ਮੁਕਾਬਲੇ ਦਾ ਚਿਹਰਾ ਨਹੀਂ ਹੈ। ਤਾਂ ਫਿਰ ਉਹੀ ਸਿਚੁਏਸ਼ਨ ਬਣ ਜਾਏਗੀ ਰਾਜਕਰਨਵੀਰ ਸਿੰਘ ਜੀ, ਜਿਸ ਸਮੇਂ ਤੁਹਾਨੂੰ ਯਾਦ ਹੋਣਾ ਵਾਜਪਾਈ ਦਾ ਦੌਰ ਸੀਗਾ, ਤਾਂ ਵਾਜਪਾਈ ਦੇ ਮੁਕਾਬਲੇ ਕਾਂਗਰਸ ਕੋਲ ਕੋਈ ਚਿਹਰਾ ਨਹੀਂ ਸੀਗਾ, ਬਿਨਾਂ ਚਿਹਰੇ ਤੋਂ ਇਲੈਕਸ਼ਨ ਲੜਿਆ ਗਿਆ ਸੀ 2004 ਵਾਲਾ। ਉਹਦਾ ਰਿਜ਼ਲਟ ਕੀ ਹੋਇਆ ਸੀ ਸਭ ਨੂੰ ਪਤਾ ਕਿ ਕਾਂਗਰਸ ਜਿੱਤ ਗਈ ਸੀ, ਭਾਰਤੀ ਜਨਤਾ ਪਾਰਟੀ ਸ਼ਾਈਨਿੰਗ ਇੰਡੀਆ 'ਚ ਮਾਂਝੀ ਗਈ ਸੀਗੀ। ਉਦੋਂ ਬਾਅਦ ਫਿਰ ਅਣਕਿਆਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਬਣਦਾ ਮਨਮੋਹਨ ਸਿੰਘ, ਤਾਂ ਬਿਲਕੁਲ ਫਿਰ ਫਿਟਿੰਗ ਉਹੋ ਜਿਹੀ ਹੋ ਜਾਊਗੀ ਜਿਸ ਤਰ੍ਹਾਂ ਦੀ ਉਸ ਸਮੇਂ ਹੋਈ ਸੀ। ਜੀ ਜੀ ਜੀ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਵੀ ਅਗਲੀ ਵਾਰੀ, ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗ੍ਰੋਸਰੀ ਆਊਟ